ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਵਾਲੇ, ਉਹਨਾਂ ਦੇ ਦੁਆਰਾ ਟਰਾਂਸਨੈਸ਼ਨਲ ਰਿਪਰੈਸ਼ਨ TNR ਦੇ ਉੱਤੇ ਜਿਹੜੀ ਟ੍ਰੇਨਿੰਗ ਸੈਗਮੈਂਟ ਆ ਉਸ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਟ੍ਰੇਨਿੰਗ ਆ ਵੱਖ-ਵੱਖ ਲਾ ਇਨਫੋਰਸਮੈਂਟ ਆ ਉਹਨਾਂ ਦੇ ਲਈ ਉਪਲਬਧ ਜਿਹੜੀ ਉਹ ਹੋ ਜਾਊਗੀ। ਜਿਹੜੀ ਤਾਂ ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਥ੍ਰੈਟ ਆ ਪਾਰ ਮੁਲਕੀ ਜ਼ਬਰ ਦੀ, ਸਾਨੂੰ ਪਤਾ ਹੈ ਕਿ ਸਿੱਖ ਕੌਮ, ਸਿੱਖ ਭਾਈਚਾਰੇ ਦੇ ਨਾਲ ਵੀ ਇਸ ਦਾ ਡਾਇਰੈਕਟ ਸੰਬੰਧ ਆ। ਪਰ ਹੋਰਨਾਂ ਕੈਲੀਫੋਰਨੀਆ ਦੇ ਵਿੱਚ ਜਿੰਨੇ ਭਾਈਚਾਰੇ ਰਹਿੰਦੇ ਆ, ਭਾਵੇਂ ਉਹ ਵੀਗਰ ਭਾਈਚਾਰਾ ਹੋਵੇ, ਇਰਾਨੀਅਨ ਭਾਈਚਾਰਾ ਹੋਵੇ, ਹੋਰ ਜਿਹੜੇ ਭਾਈਚਾਰੇ ਆ ਉਹਨਾਂ ਨੂੰ ਵੀ ਇਹ ਥ੍ਰੈਟ ਸੰਭਾਵਿਤ ਕਰਦੀ ਹੈ। ਜਿਨ੍ਹਾਂ ਪੁਲਿਸ ਆਫਿਸਰਸ ਨੂੰ ਇਨ ਸਪੈਸੀਫਿਕ ਪਰਟੀਕੂਲਰ ਤੌਰ 'ਤੇ ਜਿਨ੍ਹਾਂ ਨੇ ਕਾਊਂਟਰ ਟੈਰਰਿਜ਼ਮ ਦੀ ਟ੍ਰੇਨਿੰਗ ਲੈਣੀ ਹੋਵੇ, ਉਹਨਾਂ ਲਈ ਵੀ ਇਹ ਹੁਣ ਕੋਰਸ ਉਹਨਾਂ ਦੇ ਕੋਰਸ ਕੈਟਲੌਗ ਦੇ ਵਿੱਚ ਟ੍ਰੇਨਿੰਗ ਸੈਮੀਨਾਰਸ ਦੇ ਵਿੱਚ ਉਪਲਬਧ ਹੋਊਗਾ, ਉਹ ਲੈ ਸਕਦੇ ਆ। ਤੁਹਾਡੇ 'ਚੋਂ ਕੋਈ ਆਪਾਂ ਜਾਂ ਆਪਣੇ 'ਚੋਂ ਕੋਈ ਲੈ ਸਕਦਾ ਹੈ ਜਾਂ ਸਿਰਫ ਉਹਨਾਂ ਵਾਸਤੇ ਹੀ ਇਹ ਸਿਰਫ ਬਣੀ? ਇਹ ਕੇਵਲ ਲਾਅ ਇਨਫੋਰਸਮੈਂਟ ਏਜੰਸੀਜ਼ ਲਈ ਬਣੀ ਹੈ ਜੀ। ਸੋ ਓਨਲੀ ਪੁਲਿਸ ਆਫਿਸਰਸ ਅਤੇ ਖਾਸ ਕਰਕੇ ਉਹ ਪੁਲਿਸ ਅਫਸਰ ਜਿਹੜੇ ਜਾਂ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਪਰਸਨਲ ਨੇ, ਜਿਹੜੇ ਸਪੈਸੀਫਿਕਲੀ ਕਾਊਂਟਰ ਟੈਰਰਿਜ਼ਮ 'ਤੇ ਵੀ ਫੋਕਸ ਕਰਦੇ ਆ। ਪਰ ਸਾਨੂੰ ਪਤਾ ਹੈ ਕਿ ਜਿਹੜੀਆਂ ਕੈਨੇਡੀਅਨ ਲਾਅ ਇਨਫੋਰਸਮੈਂਟ ਏਜੰਸੀਜ਼ ਦੀਆਂ ਫਾਈਂਡਿੰਗਸ ਰਹੀਆਂ ਨੇ ਪਿਛਲੇ ਸਾਲ ਵੀ ਅਤੇ ਉਸ ਤੋਂ ਪਹਿਲਾਂ ਵੀ, ਉਹ ਨਿਰੰਤਰ ਇਹ ਪੁਸ਼ ਕਰਦੀਆਂ ਰਹੀਆਂ ਨੇ ਕਿ ਬਿਸ਼ਨੋਈ ਗੈਂਗ ਇੱਕ ਡਾਇਰੈਕਟ ਨਾਤਾ ਉਹਨਾਂ ਦਾ ਵੀ ਵਰਕਿੰਗ ਔਨ ਬਿਹਾਫ ਆਫ ਇੰਡੀਅਨ ਗਵਰਨਮੈਂਟ। ਇਹ ਉੱਥੇ ਛਪੀਆਂ ਨੇ, ਰਿਪੋਰਟਾਂ ਛਪੀਆਂ ਨੇ ਉੱਥੇ। ਬਿਲਕੁਲ ਬਿਲਕੁਲ, ਇਹ ਅਸੀਂ ਆਪ ਨਹੀਂ ਕਹਿ ਰਹੇ, ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਖੁਦ ਕਹਿ ਰਹੀਆਂ ਨੇ। ਬਿਲਕੁਲ ਭਾਜੀ, ਸਾਡਾ ਸਭ ਤੋਂ ਵੱਡਾ ਜਿਹੜਾ ਹਥਿਆਰ ਆ ਉਹ ਖੁਦ ਜਿਹੜਾ ਐਵੀਡੈਂਸ ਅਮਰੀਕਨ ਅਤੇ ਕੈਨੇਡੀਅਨ ਏਜੰਸੀਜ਼ ਨੇ ਖੁਦ ਪੇਸ਼ ਕੀਤਾ ਉਹ ਹੀ ਆ। ਅਸੀਂ ਕੁਝ ਆਪਣੇ ਵੱਲੋਂ ਕਹਿ ਨਹੀਂ ਰਹੇ। ਜਿਹੜੀਆਂ US ਇੰਡਾਈਟਮੈਂਟਸ ਹੋ ਚੁੱਕੀਆਂ ਨੇ, US ਡਿਪਾਰਟਮੈਂਟ ਆਫ ਜਸਟਿਸ ਨੇ ਖੁਦ ਇਹ ਪੁਖਤਾ ਤੌਰ 'ਤੇ ਇਨਵੈਸਟੀਗੇਸ਼ਨ ਕਰਕੇ ਇੰਡਾਈਟਮੈਂਟਸ ਲੈ ਆਉਂਦੀਆਂ ਨੇ। ਕ੍ਰਿਮੀਨਲ ਐਕਟੀਵਿਟੀ ਇੱਥੇ ਕੈਨੇਡਾ ਦੇ ਵਿੱਚ ਵਧੀ ਆ, ਟਰਾਂਸਨੈਸ਼ਨਲ ਰਿਪਰੈਸ਼ਨ ਵਧਿਆ, ਫੋਰਨ ਇੰਟਰਫੇਰੈਂਸ ਵਧਿਆ। ਉਹਦੇ ਪਿੱਛੇ ਇੰਡੀਅਨ ਸਰਕਾਰ ਦਾ ਇੱਕ ਬਹੁਤ ਵੱਡਾ ਹੱਥ ਹੈ। ਅਸੀਂ ਉਹਨਾਂ ਹੀ ਫਾਈਂਡਿੰਗਸ ਨੂੰ ਲੈ ਕੇ ਐਂਪਲੀਫਾਈ ਕਰਨਾ, ਅਸੀਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਹੇ। ਇਸ ਪ੍ਰਤੀ ਵੀ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਵਿੱਚੋਂ ਇੱਕ ਮੁੱਖ ਗਤੀਵਿਧੀ ਇਹ ਹੋ ਰਹੀ ਹੈ ਵੀ ਮੋਹਨ ਭਾਗਵਤ RSS ਦਾ ਚੀਫ ਹੁਣ ਨਿਊਯਾਰਕ ਇਸ ਅਗਲੇ ਹਫ਼ਤੇ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਆਊਗਾ। ਉਹਦੇ ਪ੍ਰਤੀ ਜਿਹੜਾ ਪ੍ਰਤੀਕਰਮ ਆ ਉਹ ਸਾਡੇ ਭਾਈਚਾਰੇ ਦੇ ਵਿੱਚੋਂ ਤਾਂ ਆ ਹੀ ਰਿਹਾ, ਪਰ ਨਾਲ ਨਾਲ ਜਿਹੜੀਆਂ ਵੱਖੋ ਵੱਖਰੀਆਂ ਹਿੰਦੂ ਜਥੇਬੰਦੀਆਂ ਵੀ ਨੇ, ਇੰਡੀਅਨ ਅਮਰੀਕਨ ਮੁਸਲਿਮ ਜਥੇਬੰਦੀਆਂ ਵੀ ਨੇ, ਦਲਿਤ ਜਥੇਬੰਦੀਆਂ ਵੀ ਨੇ, ਉਹਨਾਂ ਵੱਲੋਂ ਵੀ ਇੱਕ ਸਾਂਝੀ ਪੁਸ਼ ਆ ਰਹੀ ਹੈ ਵੀ ਜਿਹੜੀਆਂ ਫਾਈਂਡਿੰਗਸ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਾਂ USCIRF ਨੇ ਇਸੇ ਸਾਲ ਦੀ 2026 ਦੀ ਰਿਪੋਰਟ ਦੇ ਵਿੱਚ ਛਾਪੀਆਂ ਸੀ, ਉਹਨਾਂ ਨੂੰ ਲਾਗੂ ਕੀਤਾ ਜਾਵੇ। ਸਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚੋਂ ਇਕੱਲਾ ਇਹ ਰਿਪਰੈਸ਼ਨ ਬੋਰਡਰਸ ਕ੍ਰਾਸ ਕਰਕੇ ਸਾਡੇ ਸੋਇਲ 'ਤੇ, ਨਾਰਥ ਅਮਰੀਕਨ ਸੋਇਲ 'ਤੇ ਆਣ ਕੇ ਉਹ ਰਿਪਰੈਸ਼ਨ ਅਖਤਿਆਰ ਹੋ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਰਿਪਰੈਸ਼ਨ ਡੋਮੈਸਟਿਕਲੀ ਇੰਡੀਆ ਦੇ ਵਿੱਚ ਹੋ ਨਹੀਂ ਸੀ ਰਿਹਾ। ਸੰਗਤ ਵੀ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ, ਉਹਨਾਂ ਨੂੰ ਵੀ ਜਿਹੜਾ ਉਹ ਦੱਸਣ। ਜੇ ਉਹਨਾਂ ਨੂੰ ਨਹੀਂ ਪਤਾ, ਵੈਸੇ ਤਾਂ ਪਤਾ ਹੋਣਾ ਚਾਹੀਦਾ, ਪਰ ਚਲੋ ਜੇ ਨਹੀਂ ਵੀ ਪਤਾ ਤਾਂ ਸੰਗਤ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਬੰਧਕਾਂ ਦੇ ਨਾਲ ਗੱਲ ਕਰਨ, ਉਹਨਾਂ ਨੂੰ ਕਹਿਣ ਵੀ ਜਿਹੜੀ ਲੋਕਲ ਪੁਲਿਸ ਆ, ਲੋਕਲ ਲਾ ਇਨਫੋਰਸਮੈਂਟ ਆ, ਸਿਟੀ ਪੁਲਿਸ ਅਤੇ ਸ਼ੈਰਿਫ ਡਿਪਾਰਟਮੈਂਟ ਦੋਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਨ। ਉਹਨਾਂ ਨੂੰ ਇਹ ਕਹਿਣ ਵੀ ਤੁਸੀਂ ਜਿਹੜੀ ਇਹ ਟ੍ਰੇਨਿੰਗ ਲਓ। ਟ੍ਰੇਨਿੰਗ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਇਸ ਮੌਕੇ ਸਿੱਖ ਕੋਲੀਸ਼ਨ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ। ਹਰਜੋਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਜੋਤ ਸਿੰਘ ਜੀ ਦੇ ਨਾਲ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਹਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਟ੍ਰੇਨਿੰਗ ਦੇ ਬਾਬਤ। ਪੰਜਾਬੀ ਰੇਡੀਓ USA ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਬਹੁਤ ਤਵੱਜੋ ਦੇ ਕੇ ਕਾਫੀ ਕਵਰੇਜ ਜਿਹੜੀ ਉਸਦੀ ਕੀਤੀ ਗਈ। ਜਦੋਂ ਇਹ ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਸੈਨੇਟ ਦੇ ਵਿੱਚ ਪਹੁੰਚੇ ਸੀਗੇ, ਜਿਸ ਤਰੀਕੇ ਦੇ ਨਾਲ ਇਹ ਬਿੱਲ ਦੇ ਵਿੱਚ ਆਇਆ, ਉੱਥੇ ਜਦੋਂ ਇਕੱਠ ਦਾ ਸੱਦਾ ਦੇਣਾ ਸੀ ਉਦੋਂ ਵੀ ਆਪਾਂ ਉੱਥੇ ਪਹੁੰਚੇ, ਕਵਰੇਜ ਕਰਦੇ ਰਹੇ। ਪਰ ਅਨਫੋਰਚੂਨੇਟਲੀ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਗੈਵਿਨ ਨਿਊਸਮ, ਉਸਨੇ ਸਰਬਸੰਮਤੀ ਦੇ ਨਾਲ, ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਪਾਸ ਹੋਏ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਦੋਨਾਂ ਸਦਨਾਂ 'ਚ ਉਸਨੂੰ ਵੀਟੋ ਕਰ ਦਿੱਤਾ। ਚਲੋ ਨਿਰਾਸ਼ਾ ਹੁੰਦੀ ਆ ਵੀ ਇਹ ਬਿੱਲ
ਫੇਲ ਹੋ ਗਿਆ। ਉਮੀਦ ਸੀਗੀ ਵੀ ਪਾਸ ਹੋਊਗਾ, ਕਾਨੂੰਨ ਬਣੂਗਾ, ਪਰ ਇਵੈਂਚੁਅਲੀ ਜਿਹੜੀ ਕੈਲ OES ਆ, ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਵਾਲੇ, ਉਹਨਾਂ ਦੇ ਦੁਆਰਾ ਟਰਾਂਸਨੈਸ਼ਨਲ ਰਿਪਰੈਸ਼ਨ TNR ਦੇ ਉੱਤੇ ਜਿਹੜੀ ਟ੍ਰੇਨਿੰਗ ਸੈਗਮੈਂਟ ਆ ਉਸ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਟ੍ਰੇਨਿੰਗ ਆ ਵੱਖ-ਵੱਖ ਲਾ ਇਨਫੋਰਸਮੈਂਟ ਆ ਉਹਨਾਂ ਦੇ ਲਈ ਉਪਲਬਧ ਜਿਹੜੀ ਉਹ ਹੋ ਜਾਊਗੀ। ਲਾਸਟ ਟਾਈਮ ਜਦੋਂ ਆਪਾਂ ਗੱਲ ਕੀਤੀ ਸੀ ਹਰਜੋਤ ਸਿੰਘ ਹੁਣਾਂ ਦੇ ਨਾਲ, ਉਦੋਂ ਉਹਨਾਂ ਨੇ ਉਸ ਟ੍ਰੇਨਿੰਗ ਦੇ ਬਾਰੇ ਆਪਾਂ ਨੂੰ ਇਹ ਜਿਹੜੀ ਆ ਉਹ ਦੱਸਿਆ ਸੀਗਾ, ਜਾਣਕਾਰੀ ਦਿੱਤੀ ਹੈ, ਅਤੇ ਅੱਜ ਉਸ ਦੇ ਅਗਲੇ ਪੜਾਅ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਹਰਜੋਤ ਸਿੰਘ ਜੀ, ਸਾਡੇ ਜਿਹੜੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਬਾਬਤ ਟ੍ਰੇਨਿੰਗ ਆ ਕੈਲ OES ਦੇ ਦੁਆਰਾ, ਉਹ ਕਿਸ ਸਥਿਤੀ ਦੇ ਵਿੱਚ ਪਹੁੰਚ ਚੁੱਕੀ ਆ? ਸੁਣਨ ਦੇ ਵਿੱਚ ਆ ਰਿਹਾ ਵੀ ਉਹਨਾਂ ਨੇ ਹੁਣ ਉਸ ਟ੍ਰੇਨਿੰਗ ਨੂੰ ਲਾਈਵ ਕਰ ਦਿੱਤਾ ਹੈ। ਬਿਲਕੁਲ ਰਾਜਕਰਨਵੀਰ ਸਿੰਘ ਜੀ, ਪਿਛਲੇ ਮਹੀਨੇ ਦੇ ਅਖੀਰ ਦੇ ਵਿੱਚ ਕੈਲੀਫੋਰਨੀਆ ਗਵਰਨਰਸ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਕੈਲ OES ਨੇ ਇੱਕ ਫਾਰਮਲ ਜਾਣਕਾਰੀ ਆਪਣੀ ਹੀ ਵੈਬਸਾਈਟ ਤੇ ਅਨਾਉਂਸ ਕੀਤੀ ਸੀ ਕਿ ਜਿਹੜੀ ਉਹਨਾਂ ਨੇ ਨਿਊ ਟ੍ਰੇਨਿੰਗ ਪਾਇਲਟ ਕਰਨ ਦਾ ਜਿਹੜਾ ਇੱਕ ਜਾਣਕਾਰੀ, ਇੱਕ ਵਾਅਦਾ ਕੈਲੀਫੋਰਨੀਆ ਦੇ ਨਾਲ ਕੀਤਾ ਹੋਇਆ ਸੀ ਕਿ ਇੱਕ ਨਿਊ ਟ੍ਰੇਨਿੰਗ ਸੈਮੀਨਾਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਾਂ ਪਾਰਮੁਲਕੀ ਜਬਰ ਤੇ ਬਣਾਇਆ ਜਾਊਗਾ, ਤੇ ਉਸ ਤੋਂ ਬਾਅਦ ਉਹ ਅਵੇਲੇਬਲ ਕੀਤਾ ਜਾਊਗਾ ਜਿਹੜੀਆਂ ਸਟੇਟ ਤੇ ਲੋਕਲ ਲਾਅ ਇਨਫੋਰਸਮੈਂਟ ਏਜੰਸੀਜ਼ ਨੇ। ਸੋ ਉਹ ਜਿਹੜੀ ਜਾਣਕਾਰੀ ਸੀਗੀ ਉਹ ਪਿਛਲੇ ਮਹੀਨੇ ਦੇ ਅਖੀਰ ਦੇ ਵਿੱਚ ਵੈਬਸਾਈਟ ਤੇ ਵੀ ਮਿਲੀ, ਸਾਨੂੰ ਵੀ ਮਿਲੀ, ਤੇ ਉਹ ਹੁਣ ਏਜੰਸੀ ਦੀ ਵੈਬਸਾਈਟ ਤੇ ਲਾਈਵ ਆ। ਪਹਿਲਾਂ ਇਹ ਪਾਇਲਟ ਹੋਈ ਆ ਕਾਫੀ ਸ਼ਹਿਰਾਂ ਦੇ ਵਿੱਚ, ਕਾਫੀ ਸਾਡੀ ਜਾਣਕਾਰੀ ਮੁਤਾਬਕ ਘੱਟੋ ਘੱਟ 2 ਪੁਲਿਸ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਮੇਨ ਸਿਟੀਜ਼ ਨੇ ਕੈਲੀਫੋਰਨੀਆ ਦੇ ਵਿੱਚ, ਉਹਦੇ ਵਿੱਚ ਆਲਰੇਡੀ ਟੈਸਟ ਵੀ ਹੋ ਚੁੱਕੀ ਹੈ। ਸੋ ਇੱਕ ਲੰਬੇ ਪ੍ਰੋਸੈਸ ਤੋਂ ਬਾਅਦ ਹੁਣ ਇਹ ਫਾਈਨਲੀ ਟ੍ਰੇਨਿੰਗ ਜਿਹੜੀਆਂ ਕੈਲੀਫੋਰਨੀਆ ਸ਼ਹਿਰਾਂ ਦੀਆਂ ਵੱਖੋ ਵੱਖਰੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਪਰਸਨਲ ਲਈ ਇਹ ਟ੍ਰੇਨਿੰਗ ਹੁਣ ਅਵੇਲੇਬਲ ਹੋ ਚੁੱਕੀ ਹੈ। ਅੱਛਾ, ਇੱਕ ਵਾਰੀ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਦੱਸਿਓ ਵੀ ਇਹ ਜਿਹੜੀ ਕੈਲ OES ਦੀ ਹੁਣ ਇਹ ਜਿਹੜੀ ਸਪੈਸ਼ਲ ਟ੍ਰੇਨਿੰਗ ਆ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਉਹ ਲੈ ਕੇ ਆ, ਇਹਦੇ ਵਿੱਚ ਟ੍ਰੇਨਿੰਗ ਕਿੰਨਾਂ ਨੂੰ ਦਿੱਤੀ ਜਾਣੀ ਆ? ਕੀ ਇਹ ਸਾਰਿਆਂ ਦੇ ਲਈ ਮੈਂਡੇਟਰੀ ਆ ਜਾਂ ਆਪਣੀ ਮਰਜ਼ੀ ਦੇ ਨਾਲ ਜਿਹੜੇ ਲਾ ਇਨਫੋਰਸਮੈਂਟ ਦੇ ਆਫਿਸਿਸ ਆ ਜਾਂ ਮਹਿਕਮੇ ਆ ਜਾਂ ਵੱਖ-ਵੱਖ ਸੂਬੇ ਦੇ ਅਫਸਰ ਆ, ਉਹ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲੈਣੀ ਆ? ਥੋੜ੍ਹਾ ਜਿਹਾ ਇਸ ਦੇ ਬਾਰੇ ਦੱਸਿਓ। ਬਿਲਕੁਲ ਜੀ, ਸੋ ਜਿਹੜੀ ਤਾਂ ਇੱਕ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਥ੍ਰੈਟ ਆ, ਪਾਰਮੁਲਕੀ ਜਬਰ ਦੀ, ਸਾਨੂੰ ਪਤਾ ਹੈ ਕਿ ਸਿੱਖ ਕੌਮ, ਸਿੱਖ ਭਾਈਚਾਰੇ ਦੇ ਨਾਲ ਵੀ ਇਸ ਦਾ ਡਾਇਰੈਕਟ ਸੰਬੰਧ ਆ, ਪਰ ਹੋਰਨਾਂ ਕੈਲੀਫੋਰਨੀਆ ਦੇ ਵਿੱਚ ਜਿੰਨੇ ਭਾਈਚਾਰੇ ਰਹਿੰਦੇ ਆ, ਭਾਵੇਂ ਉਹ ਵੀਗਰ ਭਾਈਚਾਰਾ ਹੋਵੇ, ਇਰਾਨੀਅਨ ਭਾਈਚਾਰਾ ਹੋਵੇ, ਹੋਰ ਜਿਹੜੇ ਭਾਈਚਾਰੇ ਆ, ਉਹਨਾਂ ਨੂੰ ਵੀ ਇਹ ਥ੍ਰੈਟ ਸੰਭਾਵਿਤ ਕਰਦੀ ਆ। ਸੋ ਉਹਦੇ ਮੱਦੇ ਨਜ਼ਰ ਹੀ ਰੱਖਦਿਆਂ ਹੋਇਆਂ ਕਿਸੇ ਵੀ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਦੀ ਸਲਾਹ ਤੋਂ ਬਿਨਾਂ ਜਿਹੜੀ ਕੈਲ OES ਦੇ ਹੀ ਆਪਣੇ ਐਕਸਪਰਟ ਸੀਗੇ, ਉਹਨਾਂ ਨੇ ਇਹ ਟ੍ਰੇਨਿੰਗ ਬਣਾਈ, ਤੇ ਉਸ ਤੋਂ ਬਾਅਦ ਹੁਣ ਜਿਹੜਾ ਇੱਕ ਕੈਲੀਫੋਰਨੀਆ ਕਮਿਸ਼ਨ ਔਨ ਪੀਸ ਆਫਿਸਰ ਸਟੈਂਡਰਡਸ ਐਂਡ ਟ੍ਰੇਨਿੰਗ, ਜਿਹੜਾ ਕੈਲੀਫੋਰਨੀਆ ਦਾ ਇੱਕ ਪੁਖਤਾ ਕਮਿਸ਼ਨ ਆ ਜਿਹੜਾ ਹਰ ਇੱਕ ਟ੍ਰੇਨਿੰਗ ਨੂੰ ਪਹਿਲਾਂ ਵੈਟ ਕਰਦਾ, ਪਾਇਲਟ ਕਰਦਾ, ਟੈਸਟ ਕਰਦਾ, ਉਹਨਾਂ ਤੋਂ ਵੀ ਸਰਟੀਫਿਕੇਸ਼ਨ ਪ੍ਰਾਪਤ ਹੋ ਕੇ ਹੁਣ ਇਹ ਜਿੰਨੇ ਵੀ ਆਫਿਸਰਸ ਹੈਗੇ ਆ, ਹੁਣ ਸਾਡੇ ਲੋਕਲ ਪੁਲਿਸ ਆਫਿਸਰਸ ਤੋਂ ਲੈ ਕੇ ਜਿਨ੍ਹਾਂ ਪੁਲਿਸ ਆਫਿਸਰਸ ਨੂੰ ਇਨ ਸਪੈਸੀਫਿਕ ਪਰਟੀਕੂਲਰ ਤੌਰ ਤੇ ਜਿਨ੍ਹਾਂ ਨੇ ਕਾਊਂਟਰ ਟੈਰਰਿਜ਼ਮ ਦੀ ਟ੍ਰੇਨਿੰਗ ਲੈਣੀ ਹੋਵੇ, ਉਹਨਾਂ ਲਈ ਵੀ ਇਹ ਹੁਣ ਕੋਰਸ ਉਹਨਾਂ ਦੇ ਕੋਰਸ ਕੈਟਲੌਗ ਦੇ ਵਿੱਚ ਟ੍ਰੇਨਿੰਗ ਸੈਮੀਨਾਰਸ ਦੇ ਵਿੱਚ ਉਪਲਬਧ ਹੋਊਗਾ, ਉਹ ਲੈ ਸਕਦੇ ਨੇ। ਸੋ ਮਤਲਬ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣੇ ਐਕਸਪਰਟਸ ਦੇ ਆਧਾਰ ਦੇ ਉੱਤੇ ਬਣਾਈ ਆ, ਜਿੱਦਾਂ ਤੁਹਾਡੇ ਵਰਗੀ ਸੰਸਥਾ ਜਾਂ ਹੋਰ ਕਮਿਊਨਿਟੀਜ਼ ਦੀ ਇੱਦਾਂ ਦੀਆਂ ਸੰਸਥਾਵਾਂ ਤੋਂ ਇਨਪੁਟ ਨਹੀਂ ਲਈ ਉਹਨਾਂ ਨੇ? ਬਿਲਕੁਲ ਨਹੀਂ ਲਈ ਜੀ, ਹਾਂਜੀ, ਉਹਨਾਂ ਨੇ ਆਪਣੇ ਐਕਸਪਰਟਸ ਰਾਹੀਂ ਹੀ ਇਹ ਟ੍ਰੇਨਿੰਗ ਤਿਆਰ ਕੀਤੀ ਹੈ। ਤੁਸੀਂ ਇਹ ਟ੍ਰੇਨਿੰਗ ਤੁਹਾਡੇ ਆਫਿਸ ਨੇ ਜਿਹੜੀ ਟ੍ਰੇਨਿੰਗ ਉਹ ਚੈੱਕ ਕੀਤੀ ਆ ਵੀ ਕੀ ਕੀ ਇਸ ਦੇ ਵਿੱਚ ਹੈਗਾ ਸੋ ਫਾਰ? ਕੀ ਅਸਲ ਦੇ ਵਿੱਚ ਜਿਹੜੇ ਲਾ ਇਨਫੋਰਸਮੈਂਟ ਨੂੰ ਕਿਹੜੀਆਂ ਚੀਜ਼ਾਂ ਨੂੰ ਰੈਕੋਗਨਾਈਜ਼ ਜਿਹੜਾ ਉਹ ਕਰਵਾਇਆ ਜਾਊਗਾ? ਕਿੱਥੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਆਉਂਦੀਆਂ ਇਹ ਚੀਜ਼ਾਂ? ਬਿਲਕੁਲ ਜੀ, ਸੋ ਕਿਉਂਕਿ ਕੈਲ OES ਦੇ ਇੱਕ ਆਪਣੇ ਆਬਜੈਕਟਿਵ ਸਟੈਂਡਰਡ ਸੀਗੇ, ਹੁਣ ਤੱਕ ਸਾਨੂੰ ਜਾਣਕਾਰੀ ਇਹੀ ਹੈ ਕਿ ਜਦੋਂ ਇਹ ਵੱਡੀ ਟ੍ਰੇਨਿੰਗ ਪਾਰਮੁਲਕੀ ਜਬਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਹੋਊਗੀ, ਉਹਦੇ ਵਿੱਚ ਸਾਨੂੰ ਇਹ ਪੁਖਤਾ ਜਾਣਕਾਰੀ ਜ਼ਰੂਰ ਹੈ ਵੀ ਇੱਕ ਕੇਸ ਸਟੱਡੀ ਸਿੱਖ ਕਮਿਊਨਿਟੀ ਦੇ ਉੱਪਰ ਹੋਊਗਾ, ਵੀ ਬਕਾਇਦਾ ਜਦੋਂ ਮੌਜੂਲ ਦਿੱਤੇ ਜਾਣਗੇ ਅਫਸਰਾਂ ਨੂੰ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ, ਤੇ ਇੱਕ ਕੇਸ ਸਟੱਡੀ ਭਾਈ ਹਰਦੀਪ ਸਿੰਘ ਨਿੱਜਰ ਤੇ ਹੋਰ ਜਿੰਨੀਆਂ ਵੀ ਘਟਨਾਵਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁਤਲਕ ਸਿੱਖ ਭਾਈਚਾਰੇ ਦੇ ਨਾਲ ਹੋਈਆਂ ਨੇ, ਉਹਨਾਂ ਦਾ ਇੱਕ ਸਪੈਸੀਫਿਕ ਕੇਸ ਸਟੱਡੀ ਇਸ ਟ੍ਰੇਨਿੰਗ ਦੇ ਵਿੱਚ ਹੋਊਗਾ ਜੀ।
ਜਿੱਦਾਂ ਜੋ ਨਿਖਿਲ ਗੁਪਤੇ ਨੇ ਕੀਤਾ, ਕਿੱਦਾਂ ਉਹ ਉਹਦੇ ਨਾਲ ਜੁੜਿਆ ਹੋਊਗਾ। ਹੁਣ ਇਹ ਤਾਂ ਜਦੋਂ ਟ੍ਰੇਨਿੰਗ ਲਊਗਾ ਕੋਈ ਲਾ ਐਨਫੋਰਸਮੈਂਟ ਵਾਲਾ, ਉਦੋਂ ਹੀ ਪਤਾ ਲੱਗੂਗਾ। ਜੀ। ਕੀ ਤੁਹਾਡੇ ਨਾਲ ਲਿੰਕ ਦੇ ਵਿੱਚ ਕੋਈ ਅਜਿਹਾ ਲਾ ਐਨਫੋਰਸਮੈਂਟ ਆਫਿਸਰ ਹੈ ਜੋ ਇਹ ਟ੍ਰੇਨਿੰਗ ਲੈਣ ਲੱਗਾ ਹੈ, ਤੇ ਉਹ ਜਿਹੜਾ ਆਪਾਂ ਨੂੰ ਦੱਸ ਸਕਦਾ ਹੈ ਵੀ ਕੀ ਅਸਲ ਦੇ ਵਿੱਚ ਉਹ ਟ੍ਰੇਨਿੰਗ 'ਚ ਆ? ਕੀ ਇਹ ਟ੍ਰੇਨਿੰਗ ਤੁਹਾਡੇ ਚੋਂ ਕੋਈ ਆਪਾਂ ਜਾਂ ਆਪਣੇ ਚੋਂ ਕੋਈ ਲੈ ਸਕਦਾ ਹੈ, ਜਾਂ ਸਿਰਫ ਉਹਨਾਂ ਵਾਸਤੇ ਹੀ ਇਹ ਸਿਰਫ ਬਣੀ ਹੈ? ਇਹ ਕੇਵਲ ਲਾਅ ਐਨਫੋਰਸਮੈਂਟ ਏਜੰਸੀਜ਼ ਲਈ ਉਹ ਬਣੀ ਹੈ ਜੀ। ਸੋ ਹੂੰ ਹੂੰ ਓਨਲੀ ਪੁਲਿਸ ਆਫਿਸਰਸ, ਤੇ ਖਾਸ ਕਰਕੇ ਉਹ ਪੁਲਿਸ ਅਫਸਰ ਜਿਹੜੇ ਜਾਂ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਪਰਸਨਲ ਨੇ, ਜਿਹੜੇ ਸਪੈਸੀਫਿਕਲੀ ਕਾਊਂਟਰ ਟੈਰਰਿਜ਼ਮ ਤੇ ਵੀ ਫੋਕਸ ਕਰਦੇ ਆ। ਪਰ ਜੇ ਕਮਿਊਨਿਟੀ ਮੋਬਿਲਾਈਜੇਸ਼ਨ ਹੋਵੇ ਤੇ ਵੱਧ ਵੀ, ਜਿਨ੍ਹਾਂ ਦਾ ਕਾਊਂਟਰ ਟੈਰਰਿਜ਼ਮ ਤੋਂ ਵੀ ਵੱਧ ਅਖਤਿਆਰ ਹੈਗੇ ਆ, ਉਹ ਵੀ ਇਸ ਟ੍ਰੇਨਿੰਗ ਦਾ ਹਿੱਸਾ ਲੈ ਸਕਦੇ ਨੇ, ਉਹ ਜਾਣਕਾਰੀ ਇੱਥੋਂ ਪ੍ਰਾਪਤ ਕਰ ਸਕਦੇ ਨੇ। ਪਰ ਉਹ ਜਿਹੜੀ ਡਿਮਾਂਡ ਆ, ਉਹ ਕਮਿਊਨਿਟੀ ਨੂੰ ਹੀ ਆਊਟਸਾਈਡ ਤੋਂ ਕਰਨੀ ਪਊਗੀ, ਕਿਉਂਕਿ ਕੋਰਸ ਐਟ ਦੀ ਐਂਡ ਆਫ ਦ ਡੇ ਵੋਲੰਟਰੀ ਆ। ਵੀ ਜੇ ਅੱਛਾ। ਆਊਟਸਾਈਡ ਪ੍ਰੈਸ਼ਰ ਵੱਧ ਹੋਵੇ, ਸੋ ਜਿਹੜੇ ਸਾਡੇ ਵੱਧ ਵਸੋਂ ਵਾਲੇ, ਵੱਧ ਸੰਗਤ ਦੀ ਵਸੋਂ ਵਾਲੇ ਸ਼ਹਿਰ ਨੇ, ਭਾਵੇਂ ਬੇਕਰਸਫੀਲਡ ਹੋਵੇ, ਟ੍ਰੇਸੀ ਹੋਵੇ, ਸੈਕਰਾਮੈਂਟੋ ਹੋਵੇ, ਜੇ ਗੁਰਦੁਆਰਾ ਸਾਹਿਬਾਨਾਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਗ੍ਰੈਸ ਰੂਟਸ ਤੋਂ ਉੱਠ ਕੇ ਇਹ ਆਵਾਜ਼ ਉਠਾਈ ਜਾਵੇ ਵੀ ਇਹ ਸਾਡੇ ਭਾਈਚਾਰੇ ਦੇ ਮੁਤਲਕ ਇੱਕ ਬਹੁਤ ਜ਼ਰੂਰੀ, ਇੱਕ ਮਹੱਤਵਪੂਰਨ ਟ੍ਰੇਨਿੰਗ ਆ, ਤੇ ਸਾਡੇ ਜਿਹੜੇ ਲੋਕਲ ਲਾਅ ਐਨਫੋਰਸਮੈਂਟ ਆਫਿਸਰਸ ਨੇ, ਉਹਨਾਂ ਨੂੰ ਲੈਣੀ ਹੈ, ਜ਼ਰੂਰੀ ਹੈ। ਸੋ ਜੇ ਇਹ ਮੈਸੇਜ ਗ੍ਰੈਸ ਰੂਟਸ ਲੈਵਲ ਤੋਂ ਤਾਂ ਤੱਕ ਉਠਾਇਆ ਜਾਵੇ, ਤਾਂ ਹੀ ਸ਼ਾਇਦ ਅਸੀਂ ਇਸ ਮੌਕੇ ਦਾ ਪੂਰਾ ਲਾਭ ਉਠਾ ਸਕਾਂਗੇ। ਹਾਂਜੀ। ਅੱਛਾ, ਹਰਜੋਤ ਸਿੰਘ, ਬੜਾ ਇੰਪੋਰਟੈਂਟ ਮੈਨੂੰ ਲੱਗਦਾ ਇਹ ਪੁਆਇੰਟ ਆ ਇੱਥੇ ਵੀ ਟ੍ਰੇਨਿੰਗ ਹੁਣ ਬਣ ਗਈ। ਟ੍ਰੇਨਿੰਗ 'ਚ ਕੀ ਆ, ਉਹਦੇ ਵਿੱਚ ਇੱਕ ਸਿੱਖ ਕੇਸ ਸਟੱਡੀ ਵੀ ਆ, ਜਿੱਥੋਂ ਇਹ ਈਜ਼ੀਲੀ ਜਿਹੜਾ ਉਹ ਦੱਸਿਆ ਜਾ ਸਕਦਾ ਹੈ ਵੀ ਭਾਰਤ ਦੀ ਸਰਕਾਰ ਤੇ ਉਹਨਾਂ ਦੀਆਂ ਜਿਹੜੀਆਂ ਨਾਲ ਜੁੜੀਆਂ ਅਖੌਤੀ ਜਥੇਬੰਦੀਆਂ ਆ, ਵੀ ਉਹ ਕਿਸ ਤਰੀਕੇ ਦੇ ਨਾਲ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀਆਂ, ਵੀ ਇਹਨਾਂ ਦਾ ਪਤਾ ਲੱਗ ਸਕਦਾ ਆ। ਆਪਾਂ ਦੇਖ ਰਹੇ ਹਾਂ ਵੀ ਬਿਸ਼ਨੋਈ ਗੈਂਗ ਨੂੰ ਲੈ ਕੇ, ਭਗਵਾਨਪੁਰੀਆ ਗੈਂਗ, ਢੰਡਾ ਗਰੁੱਪ, ਉਹਨੂੰ ਲੈ ਕੇ ਰੀਸੈਂਟਲੀ ਕਾਫੀ ਜਿਹੜੀ ਐਕਟੀਵਿਟੀ ਵਧੀ ਆ, ਖਾਸ ਕਰਕੇ ਡਿਪਾਰਟਮੈਂਟ ਆਫ ਜਸਟਿਸ FBI ਉਹਨਾਂ ਦੇ ਦੁਆਰਾ ਰੋਜ਼ਾਨਾ ਹੀ ਕਿਸੇ ਨਾ ਕਿਸੇ ਅਜਿਹੇ ਗੈਂਗਸਟਰ ਦੀ ਜਿਹੜੀ ਤਸਵੀਰ ਆ ਉਹ FBI ਦੇ ਦੁਆਰਾ ਜਾਰੀ ਕੀਤੀ ਜਾਂਦੀ ਆ ਵੀ ਇਹ ਲੋੜੀਂਦਾ ਆ, ਵੀ ਇਹ ਵਾਂਟਡ ਨੇ। ਇਸ ਸੰਦਰਭ ਦੇ ਵਿੱਚ ਇਹ ਜਿਹੜੀ ਟ੍ਰੇਨਿੰਗ ਦੀ ਮਹੱਤਤਾ ਹੋਰ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ, ਇੰਪੋਰਟੈਂਸ ਕਿੰਨੀ ਜ਼ਿਆਦਾ ਜਿਹੜੀ ਉਹ ਵੱਧ ਜਾਂਦੀ ਆ? ਪਹਿਲੀ ਤਾਂ ਗੱਲ ਇਹ ਦੱਸਿਓ, ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਣੀ ਕਮਿਊਨਿਟੀ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ, ਉਹਦੇ ਤੇ ਆਪਾਂ ਡਿਸਕਸ ਕਰਦੇ ਹਾਂ। ਪਹਿਲਾਂ ਇਹ ਦੱਸਿਓ ਵੀ ਕਿਉਂ ਇਹਦੀ ਇੰਪੋਰਟੈਂਸ ਅਜਿਹੇ ਵਕਤ ਦੇ ਉੱਤੇ ਜਿਹੜੀ ਉਹ ਵਧੀ ਹੈ। ਬਿਲਕੁਲ ਭਾਜੀ, ਬੇਹੱਦ ਜ਼ਰੂਰੀ ਆ, ਕਿਉਂਕਿ ਜਿਹੜਾ ਆਪਰੇਸ਼ਨ ਹਾਰਡਬਾਲ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਆ, FBI ਤੇ ਵੱਖੋ ਵੱਖਰੀਆਂ ਹੋਰ ਸਿਕਿਉਰਿਟੀ ਏਜੰਸੀਜ਼, ਕੈਨੇਡਾ ਤੋਂ ਹੋਰ ਕੰਟਰੀਆਂ ਤੋਂ ਵੀ ਇੱਕ ਸਾਂਝਾ ਆਪਰੇਸ਼ਨ ਹੋਇਆ, ਜਿਸ ਦੇ ਤਹਿਤ ਸੈਂਕੜੇ ਹੀ ਜਿਹੜੇ ਗੈਂਗਸਟਰ ਸੀਗੇ, ਬਿਸ਼ਨੋਈ ਗੈਂਗ ਤੇ ਹੋਰ ਇੰਡੀਆ ਬੇਸਡ ਕ੍ਰਿਮੀਨਲਾਈਜ਼ਡ ਗਰੁੱਪਸ ਦੇ ਨਾਲ ਜੁੜੇ ਹੋਏ, ਉਹਨਾਂ ਮੈਂਬਰਾਂ ਨੂੰ ਫੜਿਆ ਗਿਆ, ਇਨਵੈਸਟੀਗੇਸ਼ਨਸ ਹੋਈਆਂ, ਤੇ ਉਸ ਤੋਂ ਬਾਅਦ ਇੰਡਾਈਟਮੈਂਟਸ ਵੀ US ਡਿਪਾਰਟਮੈਂਟ ਆਫ ਜਸਟਿਸ ਜਿਹੜਾ LA ਦਾ ਬ੍ਰਾਂਚ ਆ, ਉੱਥੋਂ ਪੇਸ਼ ਹੋਈਆਂ ਸੀਗੀਆਂ। ਤੇ ਸਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ 2023 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਗਤੀਵਿਧੀਆਂ ਹੋਈਆਂ ਨੇ, ਜਿੰਨੀਆਂ ਵੀ ਡਿਵੈਲਪਮੈਂਟਸ ਹੋਈਆਂ ਨੇ, ਜਿਹੜੀਆਂ ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਨੇ, ਉਹ ਇੱਕ ਵੈਰੀ ਕਲੀਅਰਲੀ ਬਾਰ-ਬਾਰ ਇਹ ਦੱਸਦੀਆਂ ਰਹੀਆਂ ਨੇ ਕਿ ਜਿਹੜਾ ਬਿਸ਼ਨੋਈ ਗੈਂਗ ਆ ਤੇ ਇੰਡੀਆ ਦੀਆਂ ਹੋਰ ਇੰਡੀਆ ਬੇਸਡ ਕ੍ਰਿਮੀਨਲ ਗਰੁੱਪਸ ਨੇ, ਉਹਨਾਂ ਦਾ ਨਾਤਾ ਸਿੱਧਾ ਇੰਡੀਅਨ ਸਟੇਟ ਐਕਟਰਸ ਤੇ ਇੰਡੀਅਨ ਗਵਰਨਮੈਂਟ ਐਕਟਰਸ ਦੇ ਨਾਲ ਜੁੜਦਾ। ਸੋ ਇਹ ਜਿਹੜਾ ਆਪਰੇਸ਼ਨ ਹਾਰਡਬਾਲ ਵੀ ਹੋਇਆ, ਇਹਨੂੰ ਅਸੀਂ ਉਹਨਾਂ ਫਾਈਂਡਿੰਗਸ ਤੋਂ ਵੱਖ ਕਰਕੇ ਦੇਖ ਨਹੀਂ ਸਕਦੇ, ਕਿਉਂਕਿ ਭਾਵੇਂ ਵੀ ਇੰਡਾਈਟਮੈਂਟਸ ਦੇ ਵਿੱਚ ਇੰਡੀਅਨ ਗਵਰਨਮੈਂਟ ਦਾ ਉਸ ਤਰੀਕੇ ਕੋਈ ਜ਼ਿਕਰ ਨਹੀਂ ਹੋਇਆ, ਪਰ ਸਾਨੂੰ ਪਤਾ ਹੈ ਕਿ ਜਿਹੜੀਆਂ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਜ਼ ਦੀਆਂ ਫਾਈਂਡਿੰਗਸ ਰਹੀਆਂ ਨੇ, ਪਿਛਲੇ ਸਾਲ ਵੀ ਤੇ ਉਸ ਤੋਂ ਪਹਿਲਾਂ ਵੀ, ਉਹ ਨਿਰੰਤਰ ਪੁਸ਼ ਕਰਦੀਆਂ ਰਹੀਆਂ ਨੇ ਕਿ ਬਿਸ਼ਨੋਈ ਗੈਂਗ ਇੱਕ ਡਾਇਰੈਕਟ ਨਾਤਾ ਉਹਨਾਂ ਦਾ ਵੀ ਵਰਕਿੰਗ ਔਨ ਬਿਹਾਫ ਆਫ ਇੰਡੀਅਨ ਗਵਰਨਮੈਂਟ, ਇਹ ਉੱਥੇ ਛਪੀਆਂ ਨੇ, ਰਿਪੋਰਟਾਂ ਛਪੀਆਂ ਨੇ ਉੱਥੇ। ਬਿਲਕੁਲ ਜੀ, ਬਿਲਕੁਲ। ਇਹ ਅਸੀਂ ਆਪ ਨਹੀਂ ਕਹਿ ਰਹੇ, ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਖੁਦ ਕਹਿ ਰਹੀਆਂ ਨੇ, ਜੋ ਕਿ ਇਹਨਾਂ ਦੇ ਨਾਲ ਤਾਲਮੇਲ ਚ ਆ, ਫਾਈਵ ਆਈਜ਼ ਦਾ ਹਿੱਸਾ ਨੇ, ਜੋ ਕਿ ਤਾਲਮੇਲ ਦੇ ਵਿੱਚ ਨੇ। ਸੋ ਇਹਨਾਂ ਫਾਈਂਡਿੰਗਸ ਦੇ ਕਰਕੇ ਹੀ ਇਹੋ ਜਿਹੀਆਂ ਟ੍ਰੇਨਿੰਗਸ ਵੀ ਪਤਾ ਲੱਗੇ ਵੀ ਇਹ ਥ੍ਰੈਟ ਹੈ ਕੀ, ਵੀ ਇਹ ਕਿਵੇਂ ਮੈਨੀਫੈਸਟ ਹੁੰਦੀ ਆ ਲੋਕਲ ਕਮਿਊਨਿਟੀਜ਼ ਦੇ ਵਿੱਚ, ਕਿਵੇਂ ਸਰਵੇਲੈਂਸ ਹੋ ਸਕਦੀ ਹੈ। ਐਕਸਟੋਰਸ਼ਨ ਦੀ ਜਿਹੜੀ ਥ੍ਰੈਟ ਆ, ਕੈਲੀਫੋਰਨੀਆ ਦੇ ਕਈ ਸਿੱਖ ਪਰਿਵਾਰਾਂ ਨੂੰ ਹੁਣ ਫੇਸ ਕਰਨੀ ਪੈ ਚੁੱਕੀ ਆ। ਸੋ ਉਸ ਤੋਂ ਬਾਅਦ ਉਹ ਪਰਿਵਾਰ ਵੀ ਤੇ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਵੱਖੋ ਵੱਖਰੇ ਅਫਸਰ ਵੀ, ਜਦੋਂ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਆ,
ਤੇ ਉਹਨੂੰ ਸਹੀ ਤਰੀਕੇ, ਸਹੀ ਪਰਪੇਖ ਦੇ ਵਿੱਚ ਰੱਖ ਕੇ, ਸਹੀ ਨੁਕਤਾ ਨਿਗਾਹ ਦੇ ਨਾਲ ਦੇਖ ਕੇ ਉਹਨੂੰ ਪਛਾਣਨਾ ਕਿਵੇਂ ਆ, ਉਹ ਹੀ ਇਹ ਟ੍ਰੇਨਿੰਗ ਕਰੂਗੀ। ਤੇ ਨਾਲ ਹੀ ਮੈਂ ਭਾਜੀ ਦੱਸਦਾ ਜਾਵਾਂ ਵੀ SB 509 ਵੀ ਜਦੋਂ ਸਾਰੇ ਭਾਈਚਾਰੇ ਨੇ, ਸਾਰੀ ਸਾਡੀ ਸੰਗਤ ਨੇ ਇੱਕ ਅਣਥੱਕ ਤੇ ਲਗਾਤਾਰ ਕੋਸ਼ਿਸ਼ ਕੀਤੀ ਸੀ ਵੀ ਇਹ ਟ੍ਰੇਨਿੰਗ ਹੈ ਜਿਹੜੀ, ਇਹ SB 509 ਦੇ ਵਿੱਚ ਵੀ ਇੱਕ ਮੁੱਖ ਮੁੱਦਾ ਇਸ ਟ੍ਰੇਨਿੰਗ ਦਾ ਹੀ ਸੀਗਾ ਵੀ ਇਹ ਟ੍ਰੇਨਿੰਗ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਪਾਰਮੁਲਕੀ ਜਬਰ ਤੇ ਕੈਲੀਫੋਰਨੀਆ ਦੇ ਵਿੱਚ ਰੋਲ ਆਊਟ ਹੋਵੇ। ਵੱਧ ਤੋਂ ਵੱਧ ਅਫਸਰਾਂ ਨੂੰ ਇਹ ਪਤਾ ਲੱਗੇ ਕਿ ਜਿਹੜੀ ਇਹ ਥ੍ਰੈਟ ਹੈ, ਨਵੇਕਲੀ ਥ੍ਰੈਟ ਹੈ, ਇਹ ਸਾਡੇ ਭਾਈਚਾਰੇ ਨੂੰ ਤੇ ਹੋਰਨਾਂ ਭਾਈਚਾਰਿਆਂ ਨੂੰ ਅਫੈਕਟ ਕਿਵੇਂ ਕਰਦੀ ਹੈ। ਇਸੇ ਕਰਕੇ ਹੀ ਲਗਾਤਾਰ ਨਿਰੰਤਰ ਇੱਕ ਅਣਥੱਕ ਕੋਸ਼ਿਸ਼ ਰਹੀ ਸੀ ਸਾਡੀ ਸੰਗਤ ਦੀ, ਸਾਡੇ ਗੁਰਦੁਆਰਾ ਸਾਹਿਬਾਨਾਂ ਦੀ, ਜਿਹਦੇ ਵਿੱਚ ਤੁਹਾਡੇ ਅਦਾਰੇ ਨੇ ਵੀ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਵੀ ਅਸੀਂ ਇਸ ਲਾਅ ਨੂੰ ਪਾਸ ਕਰੀਏ। ਉਹ ਭਾਵੇਂ ਇੱਕ ਲੜਾਈ ਅਸੀਂ ਇੱਕ ਤਰੀਕੇ ਦੇ ਨਾਲ ਹਾਰ ਗਏ ਸੀਗੇ, ਪਰ ਇੱਕ ਵੱਡੀ ਜੰਗ ਹਾਲੇ ਵੀ ਲਗਾਤਾਰ ਜਾਰੀ ਆ। ਟ੍ਰੇਨਿੰਗ ਹੁਣ ਵੀ ਜਿਹੜੀ ਉਹ ਬਿੱਲ ਦਾ ਇੱਕ ਮੇਨ ਮੁੱਦਾ ਸੀਗਾ ਵੀ ਟ੍ਰੇਨਿੰਗ ਬਣੇ, ਉਹ ਟ੍ਰੇਨਿੰਗ ਹੁਣ ਬਣ ਕੇ ਆ ਚੁੱਕੀ ਆ। ਸੋ ਇਹ ਸਾਡੇ ਮੋਢਿਆਂ ਤੇ ਆ ਵੀ ਅਸੀਂ ਇਸ ਮੌਕੇ ਦਾ ਲਾਭ ਉਠਾਈਏ। ਉਸ ਜਿਹੜੀ ਇੱਕ ਲਗਾਤਾਰ ਤੇ ਅਣਥੱਕ ਐਡਵੋਕੇਸੀ SB 509 ਦੇ ਲਈ ਕੀਤੀ ਆ, ਆਪਾਂ ਉਸੇ ਐਡਵੋਕੇਸੀ ਨੂੰ ਹੁਣ ਲਗਾਤਾਰਤਾ ਦੇ ਨਾਲ ਅੱਗੇ ਵਧਾਉਂਦਿਆਂ ਹੋਇਆਂ ਸਾਨੂੰ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਤਾਕੀਦ ਹੈ, ਪੰਥਕ ਨੌਜਵਾਨਾਂ ਨੂੰ ਵੀ ਤਾਕੀਦ ਹੈ, ਵੱਖੋ ਵੱਖਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਤਾਕੀਦ ਹੈ ਵੀ ਇਸ ਮੌਕੇ ਦੇ ਉੱਤੇ ਆਣ ਕੇ ਸਾਨੂੰ ਜਿੰਨੀਆਂ ਵੀ ਘਟਨਾਵਾਂ ਹੋ ਰਹੀਆਂ ਨੇ ਕੌਮ ਦੇ ਪ੍ਰਤੀ, ਜਿਹੜੀ ਕੈਨੇਡਾ ਦੇ ਵਿੱਚ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਪ੍ਰਤੀ ਡਿਵੈਲਪਮੈਂਟਸ ਹੋਈਆਂ ਨੇ, ਪਰ ਅਮਰੀਕਾ ਦੇ ਵਿੱਚ ਵੀ ਜਿਵੇਂ ਅਸੀਂ ਵਰਣਨ ਕਰ ਚੁੱਕੇ ਹਾਂ ਵੀ ਇਹ ਥ੍ਰੈਟਸ ਹਾਲੇ ਗਈਆਂ ਨਹੀਂ। 2023 ਤੋਂ ਬਾਅਦ ਲਗਾਤਾਰ 2026 ਆ ਚੁੱਕਾ ਹੈ। 3 ਸਾਲਾਂ ਦੇ ਵਿੱਚ ਇਹ ਥ੍ਰੈਟ ਐਕਸਪੈਂਡ ਹੀ ਹੋਈ ਹੈ, ਘਟੀ ਨਹੀਂ। ਸੋ ਇਹਨਾਂ ਸਾਰਿਆਂ ਮੁੱਦਿਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਨੂੰ ਇਹ ਲੱਕ ਬੰਨ੍ਹ ਕੇ ਏਕਤਾ ਦਿਖਾਉਂਦਿਆਂ ਹੋਇਆਂ ਸਾਨੂੰ ਸਾਰੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ, ਜਿਹੜੇ ਲੋਕਲ ਪੁਲਿਸ ਡਿਪਾਰਟਮੈਂਟਸ ਨੇ, ਲੋਕਲ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਕਈ ਵਾਰ ਸਾਡੇ ਸੰਗਤ ਦੇ ਵਿੱਚੋਂ ਹੀ ਕਈ ਕਨੈਕਸ਼ਨ ਹੁੰਦੇ ਨੇ। ਸੋ ਉਹਨਾਂ ਕਨੈਕਸ਼ਨਸ ਨੂੰ ਵਰਤ ਕੇ ਇਹ ਟ੍ਰੇਨਿੰਗ ਨੂੰ ਸਾਰੇ ਪਾਸੇ ਪਹੁੰਚਾਉਣਾ ਹੁਣ ਸਾਡੀ ਜ਼ਿੰਮੇਵਾਰੀ। ਹਰਜੋਤ ਸਿੰਘ, ਆਪਣੇ ਜਿਹੜਾ ਭਾਈਚਾਰਾ ਆ ਉਹ ਲੰਮੇ ਅਰਸੇ ਤੋਂ ਇਹ ਚੀਜ਼ ਦੱਸਦਾ ਆ ਰਿਹਾ ਸੀ, ਕਹਿ ਰਿਹਾ ਸੀਗਾ। ਲੋਕ ਐਵੇਂ ਪਹਿਲੋਂ ਕਹਿੰਦੇ ਸੀਗੇ ਯਾਰ ਐਵੇਂ ਮਾਰੀ ਜਾਂਦੇ, ਜਦੋਂ ਕਹਿੰਦੇ ਸੀਗੇ ਵੀ ਨਹੀਂ, ਜਿਹੜੀ ਭਾਰਤ ਦੀ ਸਰਕਾਰ ਆ ਉਹ ਤੁਹਾਨੂੰ ਵੱਖ-ਵੱਖ ਤਰੀਕੇ ਦੇ ਨਾਲ ਡਰਾਉਂਦੀ ਆ, ਧਮਕਾਉਂਦੀ ਆ, ਅਸੈਸੀਨੇਸ਼ਨਸ ਤੱਕ ਵੀ ਜਿਹੜੀ ਉਹ ਕਰ ਰਹੀ ਆ, ਵੀ ਵੱਖ-ਵੱਖ ਉਹਨਾਂ ਨੇ ਟੂਲਸ ਬਣਾਏ ਆ। ਚਾਹੇ ਇੰਡੀਆ ਨੂੰ ਵੀਜ਼ੇ ਦਾ ਜਿਹੜਾ ਉਹਨਾਂ ਨੇ ਟੂਲ ਬਣਾਇਆ ਆ, ਉਹ ਵੀ ਇੱਕ TNR ਦਾ ਜਿਹੜਾ ਉਹ ਹਿੱਸਾ ਆ। ਅਸੈਸੀਨੇਸ਼ਨ ਤਾਂ ਬਿਲਕੁਲ ਅਖੀਰਲਾ ਚਰਮ ਹੀ ਜਿਹੜਾ ਉਹ ਬਣ ਜਾਂਦਾ ਵੀ ਉੱਥੇ ਤੱਕ ਜਿਹੜੀ ਉਹ ਗੱਲ ਪਹੁੰਚਾ ਦਿੱਤੀ ਉਹਨਾਂ ਨੇ। ਕਈਆਂ ਨੂੰ ਜਿਹੜੀਆਂ ਉਹ ਹਿੱਟ ਲਿਸਟ ਦੇ ਉੱਤੇ ਰੱਖਿਆ ਤੇ ਉਹਨਾਂ ਨੂੰ ਮਾਰਨ ਦੇ ਲਈ ਸੁਪਾਰੀਆਂ ਤੱਕ ਵੀ ਜਿਹੜੀਆਂ ਉਹ ਦਿੱਤੀਆਂ। ਸੋ ਇਹ ਭਾਈਚਾਰਾ ਕਹਿੰਦਾ ਆ ਰਿਹਾ ਸੀਗਾ, ਇਸ ਚੀਜ਼ ਦੀ ਹੁਣ ਪੁਸ਼ਟੀ ਹੋ ਗਈ ਆ। ਹੁਣ ਭਾਈਚਾਰੇ ਦੇ ਉੱਤੇ ਇਹ ਭਾਰ ਆ ਵੀ ਆਪੋ ਆਪਣੇ ਜਿਹੜੇ ਲੋਕਲ ਲਾਅ ਇਨਫੋਰਸਮੈਂਟ ਵਾਲੇ ਆ, ਚਾਹੇ ਉਹ ਤੁਹਾਡੇ ਸ਼ਹਿਰ ਦੀ ਪੁਲਿਸ ਆ, ਚਾਹੇ ਉਹ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਦੇ ਨਾਲ ਮੁਲਾਕਾਤਾਂ ਕਰੋ ਤੇ ਇਹ ਉਹਨਾਂ ਨੂੰ ਦੱਸੋ ਵੀ ਇਹ ਕਿਉਂ ਜ਼ਰੂਰੀ ਆ ਤੁਹਾਡੇ ਲਈ ਜਿਹੜੀ ਇਹ ਟ੍ਰੇਨਿੰਗ ਲੈਣੀ, ਤਾਂ ਜੋ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਪਤਾ ਲੱਗੇ ਤੇ ਜਿਹੜਾ ਸਾਡੀ ਇੱਕ ਕਮਿਊਨਿਟੀ ਆ, ਜਿਹੜੀ ਪਰਸੀਕਿਊਟਿਡ ਕਮਿਊਨਿਟੀ ਆ, ਜਿਸ ਸਰਕਾਰ ਨੇ ਉੱਥੋਂ ਪ੍ਰੋਸੀਕਿਊਟ ਕਰਦੇ ਆ, ਉੱਥੇ ਆਏ ਆ, ਲਗਾਤਾਰ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ, ਵੀ ਉਹ ਇੱਥੇ ਕਿਸ ਤਰੀਕੇ ਦੇ ਨਾਲ ਵਿਚਰ ਰਹੀ ਜਿਹੜੀ ਉਹ ਹੈਗੀ ਆ। ਸੋ ਇਹ ਹੁਣ ਆਪਣੇ ਸਿਰ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਨਾਲ ਦੇ ਨਾਲ ਸਾਰਿਆਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਕਰੋ। ਅੱਛਾ, ਇੱਥੇ ਤੁਸੀਂ ਕਿੱਦਾਂ ਸੋਚਦੇ ਆ ਵੀ ਇਹ ਚੀਜ਼ ਜਿਹੜੀ ਹੋਊਗੀ ਕਿ ਜਿਹੜੀਆਂ HAF ਵਰਗੀਆਂ ਸੰਸਥਾਵਾਂ ਆ, ਕੋਹਨਾ ਵਰਗੀਆਂ ਸੰਸਥਾਵਾਂ ਨੇ ਜੋ ਕਿ ਭਾਰਤ ਦੀਆਂ ਕਹਿ ਸਕਦੇ ਵੀ ਸਰਕਾਰ ਦੇ ਨਾਲ ਸਿੱਧੇ ਅਸਿੱਧੇ ਰੂਪ ਦੇ ਵਿੱਚ ਜੁੜੀਆਂ ਹੋਈਆਂ ਸੰਸਥਾਵਾਂ ਆ, ਉਹ ਪੁਸ਼ਬੈਕ ਜਿਹੜੀਆਂ ਕਰਨਗੀਆਂ, ਕਿਉਂਕਿ SB 509 ਦੇ ਉਲਟ ਵੀ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਪੁਸ਼ਬੈਕ ਕੀਤਾ। ਉਸ ਪੁਸ਼ਬੈਕ ਨੂੰ ਕਿਸ ਤਰੀਕੇ ਦੇ ਨਾਲ ਝੱਲ ਕੇ ਅੱਗੇ ਕਿੱਦਾਂ ਵਧਣਾ ਆ, ਕੀ ਕੋਈ ਉਸ ਦੇ ਲਈ ਆਪਾਂ ਰਸਤਾ ਇਖਤਿਆਰ ਕੀਤਾ ਆ, ਕੋਈ ਲੱਭਿਆ ਹੈ? ਬਿਲਕੁਲ ਭਾਜੀ, ਸਾਡਾ ਸਭ ਤੋਂ ਵੱਡਾ ਜਿਹੜਾ ਹਥਿਆਰ ਆ ਉਹ ਖੁਦ ਜਿਹੜਾ ਐਵੀਡੈਂਸ ਅਮਰੀਕਨ ਤੇ ਕੈਨੇਡੀਅਨ ਏਜੰਸੀਜ਼ ਨੇ ਖੁਦ ਪੇਸ਼ ਕੀਤਾ ਉਹ ਹੀ ਆ। ਅਸੀਂ ਕੁਝ ਆਪਣੇ ਵੱਲੋਂ ਕਹਿ ਨਹੀਂ ਰਹੇ। ਜਿਹੜੀਆਂ US ਇੰਡਾਈਟਮੈਂਟਸ ਹੋ ਚੁੱਕੀਆਂ ਨੇ, US ਡਿਪਾਰਟਮੈਂਟ ਆਫ ਜਸਟਿਸ ਨੇ ਖੁਦ ਇਹ ਪੁਖਤਾ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਇੰਡਾਈਟਮੈਂਟਸ ਲੈ ਆਉਂਦੀਆਂ ਨੇ। ਕੈਨੇਡੀਅਨ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਨੇ ਪਿਛਲੇ ਇੱਕ ਲਗਾਤਾਰ ਸਮੇਂ ਤੋਂ ਇਹ ਨਿਰੰਤਰ ਇਹ ਕਿਹਾ ਜਾ ਰਿਹਾ ਵੀ ਜਿਹੜੀ
ਕ੍ਰਿਮੀਨਲ ਐਕਟੀਵਿਟੀ ਇੱਥੇ ਕੈਨੇਡਾ ਦੇ ਵਿੱਚ ਵਧੀ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਵਧਿਆ, ਫੋਰਨ ਇੰਟਰਫੇਰੈਂਸ ਵਧਿਆ, ਉਹਦੇ ਪਿੱਛੇ ਇੰਡੀਅਨ ਸਰਕਾਰ ਦਾ ਇੱਕ ਬਹੁਤ ਵੱਡਾ ਹੱਥ ਹੈ। ਅਸੀਂ ਉਹਨਾਂ ਹੀ ਫਾਈਂਡਿੰਗਸ ਨੂੰ ਲੈ ਕੇ ਐਂਪਲੀਫਾਈ ਕਰਨਾ, ਅਸੀਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਹੇ। ਸੋ ਜਦੋਂ ਐਵੀਡੈਂਸ ਬੇਸਡ ਅਸੀਂ ਇੱਕ ਅਪਰੋਚ ਲੈ ਕੇ ਜਾਵਾਂਗੇ, ਜਿਹੜੀਆਂ ਸਾਡੀਆਂ ਵਿਰੋਧੀ ਸੰਸਥਾਵਾਂ ਨੇ, ਜਿਹੜੇ ਬਾਰ-ਬਾਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਇੱਕ ਬਹੁਤ ਛੋਟੀ ਥ੍ਰੈਟ ਜਾਂ ਇੱਕ ਜਿਹੜੀ ਥ੍ਰੈਟ ਦਾ ਕੋਈ ਬੇਸ ਨਹੀਂ ਹੈਗਾ, ਇੱਦਾਂ ਪੇਸ਼ ਕਰਦੇ ਨੇ, ਜਦੋਂ ਐਵੀਡੈਂਸ ਉਹਨਾਂ ਦੇ ਖਿਲਾਫ ਉਹਨਾਂ ਦੇ ਡਾਇਲੋਗ ਦੇ ਵਿੱਚ ਅਸੀਂ ਵਰਤਾਂਗੇ, ਸਾਡਾ ਸਭ ਤੋਂ ਵੱਡਾ ਹਥਿਆਰ ਉਹੀ ਹੋਊਗਾ। ਅੱਛਾ, ਹੁਣ ਜਦੋਂ ਆਪਾਂ ਇਹ ਗੱਲ ਕਰ ਰਹੇ, ਅੱਛਾ ਇਹ ਪਤਾ ਲੱਗਾ ਵੀ ਇਹ ਇਨ ਪਰਸਨ ਟ੍ਰੇਨਿੰਗ ਆ ਜਿੰਨੇ ਵੀ ਲੈਣੀ ਆ, ਇਹ ਵੀਡੀਓ ਟ੍ਰੇਨਿੰਗ ਆ ਜਾਂ ਮਿਕਸਚਰ ਆਫ ਬੋਥ? ਸੋ ਸਾਨੂੰ ਇਸ ਬਾਰੇ ਜਾਣਕਾਰੀ ਇਹੀ ਹੈ ਜੀ ਵੀ ਇਹ ਤਕਰੀਬਨ ਆਨਲਾਈਨ ਹੀ ਟ੍ਰੇਨਿੰਗ ਹੋਊਗੀ, ਪਰ ਇਸ ਦੇ ਉੱਤੇ ਹੋਰ ਅਸੀਂ ਫਾਲੋ ਅਪ ਕਰਕੇ ਹੋਰ ਜਾਣਕਾਰੀ ਵੀ ਪੇਸ਼ ਕਰ ਸਕਦੇ ਹਾਂ। ਠੀਕ ਆ। ਅੱਛਾ, ਇੱਕ ਹੁਣ ਆਪਾਂ ਨੂੰ ਪਤਾ ਵੀ ਜਿਹੜਾ RSS ਦਾ ਚੀਫ ਆ ਭਾਗਵਤ, ਉਹ ਹੁਣ ਅਮਰੀਕਾ ਦੇ ਦੌਰੇ ਦੇ ਉੱਤੇ ਆ ਰਿਹਾ। ਆਉਂਦੇ ਕੁਛ ਦਿਨਾਂ ਦੇ ਵਿੱਚ ਉਹਨੇ ਨਿਊਯਾਰਕ ਦੇ ਜਿਹੜੇ ਟਾਈਮ ਸਕੁਏਅਰ ਦੇ ਵਿੱਚ ਭਾਸ਼ਣ ਵੀ ਦੇਣਾ। ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ, ਚਿੱਠੀਆਂ ਲਿਖੀਆਂ ਜਾ ਰਹੀਆਂ, ਪੁਸ਼ਬੈਕ ਸਿੱਖ ਜਥੇਬੰਦੀਆਂ ਵੱਲੋਂ ਹੋ ਰਹੀ ਆ ਵੀ ਇਹਨੂੰ ਨਾ ਆਉਣ ਦਿੱਤਾ ਜਾਵੇ, ਇਸ ਦਾ ਜਿਹੜਾ ਵੀਜ਼ਾ ਰੱਦ ਹੋਵੇ, ਵੀ ਇਹ ਤਾਂ ਉਹ ਬੰਦਾ ਆ ਜਿਹੜਾ ਕਿ ਸਿੱਧਾ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, TNR ਦੀ ਗੱਲ ਕਰ ਰਹੇ ਹਾਂ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਵੀ ਇਹਨਾਂ ਦਾ ਤਾਂ ਮੇਨ ਹਥਿਆਰ ਹੀ ਇਹ ਆ, ਆਪਣੇ ਡਿਸੀਡੈਂਟਸ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਚੁੱਪ ਕਰਾਉਣਾ, ਬੰਦ ਕਰਾਉਣਾ, ਮਾਰਨਾ, ਮਰਾਉਣਾ, ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਵਰਤੋਂ ਕਰਦੇ ਆ। ਇਹ ਜਿਸ ਟਾਈਮ ਦੇ ਉੱਤੇ ਹੁਣ ਟ੍ਰੇਨਿੰਗ ਦੱਸੀ ਗਈ ਹੈ, ਜਿਸ ਟਾਈਮ ਦੇ ਉੱਤੇ ਆਉਣਾ, ਕੋਇਨਸੀਡੈਂਟਲੀ ਇਹ ਦੋਨੋਂ ਚੀਜ਼ਾਂ ਹੁਣ ਕੰਬਾਈਨ ਜਿਹੜੀਆਂ ਉਹ ਹੋਈਆਂ ਆ। ਇਹਦਾ ਕੀ ਐਂਗਲ ਤੁਸੀਂ ਦੇਖਦੇ ਆ? ਬੜੀ ਸਟਰਾਈਕਿੰਗ ਮੂਵਮੈਂਟ ਇੱਕ ਹਿਸਾਬ ਦੇ ਨਾਲ ਬਣ ਗਈ। ਬਿਲਕੁਲ ਭਾਜੀ, ਜਿਹੜੀਆਂ RSS ਪ੍ਰਤੀ ਵੀ ਜਿਹੜੀਆਂ ਗਤੀਵਿਧੀਆਂ ਨੇ, ਉਹਨਾਂ ਵਿੱਚੋਂ ਇੱਕ ਮੁੱਖ ਗਤੀਵਿਧੀ ਇਹ ਹੋ ਰਹੀ ਹੈ ਵੀ ਮੋਹਨ ਭਾਗਵਤ RSS ਦਾ ਚੀਫ ਹੁਣ ਨਿਊਯਾਰਕ ਇਸ ਅਗਲੇ ਹਫ਼ਤੇ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਆਊਗਾ। ਉਹਦੇ ਪ੍ਰਤੀ ਜਿਹੜਾ ਪ੍ਰਤੀਕਰਮ ਆ, ਉਹ ਸਾਡੇ ਭਾਈਚਾਰੇ ਦੇ ਵਿੱਚੋਂ ਤਾਂ ਆ ਹੀ ਰਿਹਾ, ਪਰ ਨਾਲ ਜਿਹੜੀਆਂ ਵੱਖੋ ਵੱਖਰੀਆਂ ਹਿੰਦੂ ਜਥੇਬੰਦੀਆਂ ਵੀ ਨੇ, ਇੰਡੀਅਨ ਅਮਰੀਕਨ ਮੁਸਲਿਮ ਜਥੇਬੰਦੀਆਂ ਵੀ ਨੇ, ਦਲਿਤ ਜਥੇਬੰਦੀਆਂ ਵੀ ਨੇ, ਉਹਨਾਂ ਵੱਲੋਂ ਵੀ ਇੱਕ ਸਾਂਝੀ ਪੁਸ਼ ਆ ਰਹੀ ਆ ਵੀ ਜਿਹੜੀਆਂ ਫਾਈਂਡਿੰਗਸ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਾਂ USCIRF ਨੇ ਇਸੇ ਸਾਲ ਦੀ 2026 ਦੀ ਰਿਪੋਰਟ ਦੇ ਵਿੱਚ ਛਾਪੀਆਂ ਸੀ, ਉਹਨਾਂ ਨੂੰ ਲਾਗੂ ਕੀਤਾ ਜਾਵੇ। ਉਹਨਾਂ ਦੇ ਵਿੱਚ ਇੱਕ ਮੁੱਖ ਮੰਗ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਦੇ ਵਿੱਚ ਇੰਡੀਆ ਦੇ ਮੁਤਲਕ ਇੱਕ ਮੁੱਖ ਮੰਗ ਇਹ ਸੀ ਕਿ ਰਾਸ਼ਟਰੀ ਸਵਮ ਸੇਵਕ ਸੰਘ ਜਾਂ RSS ਦੇ ਜਿੰਨੇ ਵੀ ਅਫੀਸ਼ੀਅਲਸ ਨੇ, ਉਹਨਾਂ ਨੂੰ ਟਾਰਗੇਟਡ ਸੈਂਕਸ਼ਨਸ ਲੱਗਣੇ ਚਾਹੀਦੇ ਨੇ, ਉਹਨਾਂ ਦੇ ਐਸੈਟ ਨੂੰ ਫਰੀਜ਼ ਕੀਤਾ ਜਾਣਾ ਚਾਹੀਦਾ, ਤੇ ਉਹਨਾਂ ਦੀ ਐਂਟਰੀ ਤੇ ਇੱਕ ਮੁਕੰਮਲ ਬੈਨ ਹੋਣਾ ਚਾਹੀਦਾ। ਇਹ ਅਸੀਂ ਨਹੀਂ ਕਹਿ ਰਹੇ, ਇਹ ਇੱਕ ਬਕਾਇਦਾ ਕਾਂਗਰਸ ਵੱਲੋਂ ਸਥਾਪਿਤ ਇੱਕ ਇੰਡੀਪੈਂਡੈਂਟ ਬਾਈਪਾਰਟੀਸਨ ਰਿਸਰਚ ਬਾਡੀ ਕਹਿ ਰਹੀ ਆ ਵੀ ਤੁਸੀਂ ਇਹ ਜਿਹੜਾ RSS ਦੀ ਇੱਕ ਆਰਗੇਨਾਈਜੇਸ਼ਨ ਆ, ਇਹਦੇ ਉੱਤੇ ਟਾਰਗੇਟਡ ਸੈਂਕਸ਼ਨਸ, ਐਸੈਟ ਫਰੀਜ਼ਸ ਤੇ ਐਂਟਰੀ ਬੈਨਸ ਲੱਗਣੇ ਚਾਹੀਦੇ ਆ, ਕਿਉਂਕਿ ਇਹਨਾਂ ਦੀ ਰਿਸਪੌਂਸਿਬਿਲਿਟੀ ਆ, ਇਹਨਾਂ ਦੀ ਟੋਲਰੈਂਸ ਰਹੀ ਆ ਪਿਛਲੇ ਇੱਕ ਲੰਬੇ ਸਮੇਂ ਤੋਂ ਰਿਲੀਜੀਅਸ ਫਰੀडम ਵਾਇਲੇਸ਼ਨਸ ਦੇ ਵਿੱਚ ਵੀ। ਵੱਖੋ ਵੱਖਰੀਆਂ ਧਾਰਮਿਕ ਘੱਟ ਗਿਣਤੀਆਂ ਨੇ ਜਿਹੜੀਆਂ ਇੰਡੀਆ ਦੇ ਵਿੱਚ ਰਹਿ ਰਹੀਆਂ, ਉਹਨਾਂ ਦੇ ਖਿਲਾਫ ਮੁੱਖ ਤੌਰ ਤੇ ਮੁਸਲਮਾਨਾਂ, ਕ੍ਰਿਸਚਨਾਂ ਤੇ ਸਿੱਖਾਂ ਦੇ ਖਿਲਾਫ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਨੇ, ਤੇ ਨਾਲ ਇੰਟੀਮੀਡੇਸ਼ਨ ਤੇ ਟਾਰਗੇਟਿੰਗ ਆ, ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜਾਰੀ ਹੈ, ਜਿਸ ਨੂੰ ਰੋਕਿਆ ਨਹੀਂ ਗਿਆ। ਸੋ ਉਹਦਾ ਮੁੱਖ ਸੂਤਰਧਾਰ RSS ਨੂੰ ਮੰਨਦੇ ਹੋਏ USCIRF ਨੇ ਹੀ, ਇਸ ਕਮਿਸ਼ਨ ਨੇ ਹੀ ਇਹ ਰეკਮੈਂਡੇਸ਼ਨ ਦਿੱਤੀ ਸੀ। ਸੋ ਉਸ ਕਮਿਸ਼ਨ ਦੀਆਂ ਫਾਈਂਡਿੰਗਸ ਨੂੰ ਹੀ ਦੁਬਾਰਾ ਐਂਪਲੀਫਾਈ ਕਰਦੇ ਹੋਏ ਇੱਕ ਵੱਡਾ ਜਿਹੜਾ ਇੱਕ ਜੁਆਇੰਟ ਐਲਾਈਡ ਕੋalition ਆ ਵੱਖੋ ਵੱਖਰੀਆਂ ਜਥੇਬੰਦੀਆਂ ਦਾ, ਉਹ ਇੱਕ ਸਾਂਝੀ ਪੁਸ਼ ਦੇ ਰਹੇ ਨੇ ਕਿ ਜਿਹੜੇ ਮੋਹਨ ਭਾਗਵਤ ਵਰਗੇ ਐਕਸਟ੍ਰੀਮਿਜ਼ਮ ਤੇ ਹੇਟਰਡ ਨੂੰ ਫੈਲਾਉਣ ਵਾਲੇ ਜਿਹੜੇ ਡੈਮਾਗੋਗਸ ਨੇ, ਉਹਨਾਂ ਨੂੰ ਅਮਰੀਕਾ ਦੇ ਵਿੱਚ ਕੋਈ ਥਾਂ ਨਹੀਂ ਦੇਣੀ ਚਾਹੀਦੀ। ਸੋ ਇਹਦੇ ਪੱਖ ਦੇ ਉੱਤੇ ਜਿੱਥੇ ਹੋਰ ਜਥੇਬੰਦੀਆਂ ਵੀ ਕੰਮ ਕਰ ਰਹੀਆਂ ਨੇ, ਉੱਥੇ ਸਾਡੀ ਜਥੇਬੰਦੀ ਵੱਲੋਂ ਵੀ ਸਟੇਟ ਡਿਪਾਰਟਮੈਂਟ ਦੇ ਨਾਲ, ਹੋਰਨਾਂ ਏਜੰਸੀਜ਼ ਦੇ ਨਾਲ ਰਾਬਤਾ ਬਣਾਇਆ ਗਿਆ ਤੇ ਕਿਹਾ ਗਿਆ ਵੀ RSS ਇੱਕ ਵੱਖਰੀ ਥ੍ਰੈਟ ਇਹਨਾਂ ਸਾਰੇ ਭਾਈਚਾਰਿਆਂ ਨੂੰ ਕਿਵੇਂ ਪੇਸ਼ ਕਰਦੀ ਰਹੀ ਹੈ। ਅੱਛਾ, ਹੁਣ ਆਪਾਂ ਇੱਕ ਇਹ ਵੀ ਐਂਗਲ ਤੋਂ ਹਰਜੋਤ ਸਿੰਘ ਵਿਚਾਰ ਜਿਹੜਾ ਉਹ ਜ਼ਰੂਰ ਕਰਦੇ ਹਾਂ ਵੀ ਹੁਣ ਜਿੱਦਾਂ ਟ੍ਰੇਨਿੰਗ ਅਵੇਲੇਬਲ ਆ, ਰਾਈਟ,
ਵੀ ਜਿਹੜੇ ਸ਼ਹਿਰ ਦੇ ਵਿੱਚ ਮੰਨ ਲਓ ਭਾਗਵਤ RSS ਵਾਲਾ ਜਿਹੜਾ ਉਹ ਇੱਦਾਂ ਦਾ ਆ ਰਿਹਾ ਆ, ਉੱਥੇ ਵਿਰੋਧ ਵੀ ਹੋਊਗਾ, ਵਿਰੋਧ ਵੀ ਉਸ ਦਾ ਜਿਹੜਾ ਉਹ ਕਰਨਗੀਆਂ ਜਿਹੜੇ ਜਥੇਬੰਦੀਆਂ, ਜਿੱਦਾਂ ਤੁਹਾਨੂੰ ਦੱਸਿਆ ਵੀ ਇਕੱਲੇ ਸਿੱਖ ਨਹੀਂ, ਦਲਿਤ ਭਾਈਚਾਰੇ 'ਚੋਂ, ਮੁਸਲਿਮ ਭਾਈਚਾਰੇ 'ਚੋਂ, ਇੱਥੋਂ ਤੱਕ ਕਿ ਹਿੰਦੂ ਭਾਈਚਾਰੇ 'ਚੋਂ ਵੀ ਜਿਹੜੇ ਲੋਕ ਆ ਜੋ ਇਸ ਦਾ ਵਿਰੋਧ ਕਰਨ ਆ ਰਹੇ ਆ। ਅਤੇ ਆਪਾਂ ਨੂੰ ਇਹ ਵੀ ਪਤਾ ਵੀ ਇਹ ਲੋਕ ਅਜਿਹੇ ਵਿਰੋਧ ਕਰਨ ਵਾਲਿਆਂ ਨੂੰ ਡਰਾਉਂਦੇ ਵੀ ਆ, ਧਮਕਾਉਂਦੇ ਵੀ ਕਈ ਕੁਛ ਕਰਦੇ ਆ। ਕੀ ਇਹੋ ਜਿਹੇ ਮੌਕੇ ਦੇ ਉੱਤੇ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੀ ਜਿਹੜੀ ਟ੍ਰੇਨਿੰਗ ਆ ਉਹ ਕੰਮ ਆ ਸਕਦੀ? ਬਿਲਕੁਲ ਕੰਮ ਆਊਗੀ ਜੀ, ਕਿਉਂਕਿ ਜਦੋਂ ਅਸੀਂ ਇੰਡੀਅਨ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ, ਜਿਹੜੀਆਂ ਤਾਰਾਂ ਇਸ ਰਿਪਰੈਸ਼ਨ ਦੀਆਂ ਪ੍ਰਾਈਮ ਮਿਨਿਸਟਰ ਮੋਦੀ ਤੇ ਹੋਮ ਮਿਨਿਸਟਰ ਅਮਿਤ ਸ਼ਾਹ ਤੱਕ ਪਹੁੰਚ ਰਹੀਆਂ ਨੇ, ਇਹ ਸਾਨੂੰ ਯਾਦ ਰੱਖਣਾ ਪਊਗਾ ਕਿ ਦੋਹੇ ਹੀ ਇੱਕ ਸਮੇਂ ਤੇ ਲਾਈਫ ਲੌਂਗ RSS ਪ੍ਰੀਚਰਸ ਰਹਿ ਚੁੱਕੇ ਨੇ ਤੇ ਹੁਣ ਵੀ RSS ਦੇ ਨਾਲ, ਇਸ ਜਥੇਬੰਦੀ ਦੇ ਨਾਲ ਇੱਕ ਰਾਬਤਾ ਰੱਖਦੇ ਨੇ, ਇੱਕ ਮੈਂਬਰਸ਼ਿਪ ਰੱਖਦੇ ਨੇ, ਉਹਨਾਂ ਦੇ ਪਾਲਿਸੀ ਪੁਆਇੰਟਸ ਨੂੰ ਹੀ ਅੱਗੇ ਵਧਾ ਰਹੇ ਨੇ। ਸੋ ਜਦੋਂ ਇਹ ਕਨੈਕਸ਼ਨਸ ਅਸੀਂ ਇੱਕ ਕਲੀਅਰਲੀ ਬਣਾਵਾਂਗੇ ਕਿ RSS ਇੱਕ ਵੱਖਰੀ ਕੋਈ ਇਨਵਿਜ਼ੀਬਲ ਜਥੇਬੰਦੀ ਨਹੀਂ, ਇਹਨਾਂ ਦੇ ਖੁਦ ਜਿਹੜੇ ਬੰਦੇ ਆ ਉਹ ਇੰਡੀਆ ਦੀਆਂ ਹਾਈਐਸਟ ਪੋਜੀਸ਼ਨਸ ਤੇ ਆਲਰੇਡੀ ਪਹੁੰਚ ਕੇ ਰਿਪਰੈਸ਼ਨ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ। ਸਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚੋਂ ਕੱਲਾ ਇਹ ਰਿਪਰੈਸ਼ਨ ਬੋਰਡਰਸ ਕ੍ਰਾਸ ਕਰਕੇ ਸਾਡੇ ਸੋਇਲ ਤੇ, ਨਾਰਥ ਅਮਰੀਕਨ ਸੋਇਲ ਤੇ ਆਣ ਕੇ ਉਹ ਰਿਪਰੈਸ਼ਨ ਅਖਤਿਆਰ ਹੋ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਰਿਪਰੈਸ਼ਨ ਡੋਮੈਸਟਿਕਲੀ ਇੰਡੀਆ ਦੇ ਵਿੱਚ ਹੋ ਨਹੀਂ ਸੀ ਰਿਹਾ। ਜਦੋਂ 1984 ਦੇ ਵਿੱਚ ਵੀ ਨਵੰਬਰ ਦੇ ਵਿੱਚ ਸਾਡੀ ਨਸਲਕੁਸ਼ੀ ਹੋਈ ਹੈ ਭਾਰਤ ਦੇ ਵਿੱਚ, ਜਦੋਂ ਅਸੀਂ ਰੈਕਰਡਸ ਫਰੋਲਾਂਗੇ ਸਾਨੂੰ ਇਹ ਵਰਣਨ ਮਿਲਦਾ ਹੈ ਕਿ RSS ਦੇ ਕੇਡਰ ਖੁਦ ਵੀ, ਜਿੱਥੇ ਇੰਡੀਅਨ ਨੈਸ਼ਨਲ ਕਾਂਗਰਸ ਜ਼ਿੰਮੇਵਾਰ ਸੀ, ਉੱਥੇ RSS ਵਰਗੀਆਂ ਜਥੇਬੰਦੀਆਂ ਵੀ ਜ਼ਿੰਮੇਵਾਰ ਸੀਗੀਆਂ, ਜਿਨ੍ਹਾਂ ਜਥੇਬੰਦੀਆਂ ਦੇ ਕਾਰਕੁਨਾਂ ਨੇ ਆਰਗੇਨਾਈਜ਼ਡ ਤੇ ਜਥੇਬੰਦ ਤਰੀਕੇ ਦੇ ਨਾਲ ਸਾਡੀ ਨਸਲਕੁਸ਼ੀ ਦੇ ਵਿੱਚ ਵੀ ਹਿੱਸਾ ਪਾਇਆ। ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 2002 ਦੇ ਵਿੱਚ ਜੋ ਕੁਝ ਹੋਇਆ ਸਾਡੇ ਸਾਹਮਣੇ ਆ, ਤੇ ਨਿਰੰਤਰ ਇੱਕ ਜਿਹੜੀ ਹੇਟਰਡ ਆ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਤੀ, ਉਹ ਨਿਰੰਤਰ ਆ ਰਹੀ ਆ, ਲਗਾਤਾਰ ਆ ਰਹੀ ਆ। ਫਾਰਮਰਸ ਪ੍ਰੋਟੈਸਟ ਵੇਲੇ ਵੀ ਅਸੀਂ ਇਹ ਕੁਝ ਦੇਖਿਆ ਸੀ ਕਿ ਜਿਹੜੀ ਇਹ ਹੇਟਰਡ ਆ ਹਿੰਦੂਤਵੀ ਜਥੇਬੰਦੀਆਂ ਦੀ, ਉਹ ਇੱਥੋਂ ਤੱਕ ਵੀ ਪਹੁੰਚਦੀ ਹੈ ਕਿ ਜਦੋਂ ਕੋਈ ਪੀਸਫੁਲ ਪ੍ਰੋਟੈਸਟਰ ਵੀ ਸੜਕਾਂ ਤੇ ਉਤਰਦਾ, ਜਦੋਂ ਸਾਡੇ ਬਾਬੇ ਦਾਦੇ ਦਾਦੀਆਂ ਸਾਡੀਆਂ ਦਿੱਲੀ ਦੀਆਂ ਸੜਕਾਂ ਤੇ ਸੀਗੀਆਂ, ਤੇ ਸਾਨੂੰ ਪਤਾ ਹੈ ਕਿਸ ਤਰੀਕੇ ਦਾ ਹੇਟਫੁਲ ਰੈਟਰਿਕ ਇਹਨਾਂ ਜਥੇਬੰਦੀਆਂ ਨੇ ਆਨਲਾਈਨ, ਸੋਸ਼ਲ ਮੀਡੀਆ ਤੇ ਹੋਰਨਾਂ ਥਾਵਾਂ ਤੇ ਫੈਲਾਇਆ ਸੀ। ਸੋ ਇਹ ਭਾਵੇਂ ਹੇਟਫੁਲ ਰੈਟਰਿਕ ਤੋਂ ਸ਼ੁਰੂ ਹੁੰਦਾ ਹੈ, ਸਾਨੂੰ ਪਤਾ ਹੈ ਕਿ ਹੇਟਫੁਲ ਰੈਟਰਿਕ ਤੇ ਖਤਮ ਨਹੀਂ ਹੁੰਦਾ। ਜਿਹੜੀ ਇਹਨਾਂ ਦੀਆਂ ਗਤੀਵਿਧੀਆਂ ਨੇ, ਇਹ ਜੇ ਰੋਕੀਆਂ ਨਾ ਜਾਣ ਤੇ ਇੱਕ ਲੰਬਾ ਸਮਾਂ ਲੈ ਕੇ ਇਹ ਵਾਇਲੈਂਸ ਦੇ ਵਿੱਚ ਵੀ, ਮੈਸ ਵਾਇਲੈਂਸ ਦੇ ਵਿੱਚ ਵੀ, ਸਟੇਟ ਵਾਇਲੈਂਸ ਦਾ ਵੀ ਇਹ ਰੂਪ ਅਖਤਿਆਰ ਕਰ ਲੈਂਦੀਆਂ ਨੇ। ਜੀ ਹਰਜੋਤ ਸਿੰਘ ਜੀ, ਜਿਹੜੇ ਕੋਈ ਲਾਅ ਐਨਫੋਰਸਮੈਂਟ ਵਾਲੇ ਜੇ ਆਪਾਂ ਨੂੰ ਕੋਈ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਇਹ ਟ੍ਰੇਨਿੰਗ ਸਿਰਫ ਕੈਲੀਫੋਰਨੀਆ ਦੇ ਵਿੱਚ ਆ, ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਿਓ। ਆਈ ਐਮ ਨਾਟ ਸ਼ੋਰ ਵੀ ਕੀ ਆਊਟ ਆਫ ਸਟੇਟ ਜਿਹੜੇ ਹੋਰ ਕੋਈ ਲਾਅ ਐਨਫੋਰਸਮੈਂਟ ਵਾਲੇ ਉਹ ਲੈ ਸਕਦੇ ਆ ਜਾਂ ਨਹੀਂ, ਮੈਨੂੰ ਲੱਗਦਾ ਘੱਟ ਚਾਂਸ ਆ, ਬਟ ਫਿਰ ਵੀ ਪਤਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਿਓ। ਅਤੇ ਇਟ ਮਾਈਟ ਬੀ ਅ ਸਟੈਪਿੰਗ ਸਟੋਨ ਵੀ ਬਾਕੀ ਸਟੇਟਸ ਦੇ ਵਿੱਚ ਵੀ ਇੱਦਾਂ ਦਾ ਕੰਮ ਹੋਰ ਜਿਹੜਾ ਉਹ ਸ਼ੁਰੂ ਹੋਵੇ। ਜਿਹੜਾ ਕੋਈ ਲਾਅ ਐਨਫੋਰਸਮੈਂਟ ਵਾਲਾ ਜਿਹੜਾ ਆਪਾਂ ਨੂੰ ਖਾਸ ਕਰਕੇ ਜਿਹੜਾ ਕੋਈ ਪੰਜਾਬੀ ਮੂਲ ਦਾ ਆ, ਜਿਹੜਾ ਉਹ ਸੁਣ ਰਿਹਾ, ਦੇਖ ਰਿਹਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਇਹੀ ਤਾਕੀਦ ਹੈ ਜੀ, ਬੇਨਤੀ ਹੈ ਵੀ ਜਿਹੜੀ ਕੈਲ OES ਵੱਲੋਂ ਹੀ ਆਪਣੇ ਐਕਸਪਰਟਸ ਨਿਯੁਕਤ ਕਰਕੇ ਇਹ ਟ੍ਰੇਨਿੰਗ ਇੱਕ ਬੜੇ ਆਬਜੈਕਟਿਵ ਤਰੀਕੇ ਦੇ ਨਾਲ ਬਣਾਈ ਗਈ ਹੈ। ਇਹ ਥ੍ਰੈਟ ਇਕੱਲਾ ਸਿੱਖ ਭਾਈਚਾਰੇ ਨੂੰ ਨਹੀਂ, ਕੈਲੀਫੋਰਨੀਆ ਦੇ ਵਿੱਚ ਵਸ ਰਹੇ ਬਹੁਤ ਸਾਰੇ ਭਾਈਚਾਰਿਆਂ ਨੂੰ ਇਹ ਥ੍ਰੈਟ ਦਾ ਸਾਹਮਣਾ ਕਰਨਾ ਪੈ ਰਿਹਾ ਵੱਖੋ ਵੱਖਰੇ ਰੂਪਾਂ ਦੇ ਵਿੱਚ, ਤੇ ਸਾਰੇ ਕੈਲੀਫੋਰਨੀਅਨਸ ਦੀ ਹੀ ਸੇਫਟੀ ਵਾਸਤੇ ਅਸੀਂ ਇੱਥੇ ਇਹ ਵੈਰੀ ਕਲੀਅਰਲੀ ਕਹਿਣਾ ਚਾਹ ਰਹੇ ਹਾਂ ਵੀ ਇਕੱਲਾ ਅਸੀਂ ਸਿੱਖਾਂ ਦੀ ਸੇਫਟੀ ਦੀ ਗੱਲ ਨਹੀਂ ਕਰ ਰਹੇ, ਇੱਥੇ ਸਾਰੇ ਕੈਲੀਫੋਰਨੀਆ ਦੇ ਵਿੱਚ ਵਸਦੇ ਬਸ਼ਿੰਦਿਆਂ ਦੀ ਸੇਫਟੀ ਵਾਸਤੇ ਇਹ ਟ੍ਰੇਨਿੰਗ ਜ਼ਰੂਰੀ ਹੈ। ਤੇ ਇਹਦੇ ਕਰਕੇ ਹੀ ਜਿੰਨੀਆਂ ਵੀ ਲਾਅ ਐਨਫੋਰਸਮੈਂਟ ਏਜੰਸੀਆਂ ਨੇ, ਉਹਨਾਂ ਨੂੰ ਜਿੱਥੇ ਸਿੱਖ ਵਸੋਂ ਹੈ ਉੱਥੇ ਤਾਂ ਅਸੀਂ ਕੋਸ਼ਿਸ਼ ਕਰਾਂਗੇ, ਪਰ ਜਿੱਥੇ ਸਿੱਖ ਵਸੋਂ ਨਹੀਂ ਵੀ, ਉੱਥੇ ਵੀ ਉਹਨਾਂ ਅਫਸਰਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਪਾਰ ਮੁਲਕੀ ਜਬਰ ਹੁੰਦਾ ਕੀ ਹੈ, ਇਹ ਕਿਵੇਂ ਮੈਨੀਫੈਸਟ ਕਰਦਾ ਲੋਕਲ ਲੈਵਲ ਤੇ, ਉਹਦੇ ਉੱਤੇ ਟ੍ਰੇਨਿੰਗ ਕਰਨੀ ਬੇਹੱਦ ਲਾਜ਼ਮੀ ਹੈ। ਤੇ ਇਸ ਦੇ ਵਿੱਚੋਂ ਹੀ ਸਾਡੀ ਇਹ ਅਖੀਰਲੀ ਬੇਨਤੀ ਹੈ ਵੀ ਜਿਹੜੇ ਸਾਡੇ ਸੱਜਣ ਸਾਨੂੰ ਸੁਣ ਰਹੇ ਨੇ, ਉਹਨਾਂ ਵਿੱਚੋਂ ਕੁਝ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਵੀ ਹੋਣਗੇ, ਕੁਝ ਨੌਜਵਾਨ ਵੀ ਹੋਣਗੇ, ਜਿਨ੍ਹਾਂ ਦੇ ਵਿੱਚੋਂ ਇਹ ਹਮੇਸ਼ਾ ਇੱਕ ਤਤਪਰਤਾ ਰਹਿੰਦੀ ਆ ਵੀ ਅਸੀਂ ਪੰਥਕ ਗਤੀਵਿਧੀਆਂ ਦੇ ਵਿੱਚ ਹਿੱਸਾ ਲਈਏ। ਸੋ ਉਹਨਾਂ ਸਾਰਿਆਂ ਨੂੰ ਸਾਡੀ ਇਹ ਬੇਨਤੀ ਆ, ਸਾਡੀ ਤਾਕੀਦ ਆ ਵੀ ਅਸੀਂ ਟੈਂਪਲੇਟ ਲੈਟਰਸ ਵੀ ਤਿਆਰ ਕੀਤੇ ਹੋਏ ਨੇ
ਵੀ ਇਹੋ ਜਿਹੇ ਓਕੇ। ਸੈਂਪਲ ਲੈਟਰਸ ਤੁਸੀਂ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਭੇਜ ਸਕਦੇ ਆ ਤੇ ਤੁਸੀਂ ਇਹ ਇਨਫੋਰਮੇਸ਼ਨ ਵਰਤ ਕੇ ਮੀਟਿੰਗਸ ਕਰ ਸਕਦੇ ਆ, ਉਹਨਾਂ ਨੂੰ ਅਰਜ ਕਰ ਸਕਦੇ ਆ, ਪੁਸ਼ ਕਰ ਸਕਦੇ ਆ ਕਿ ਵੱਧ ਤੋਂ ਵੱਧ ਅਫਸਰ ਇਸ ਸੈਮੀਨਾਰ ਦਾ, ਇਸ ਟ੍ਰੇਨਿੰਗ ਦਾ ਹਿੱਸਾ ਬਣਨ, ਉਹ ਇਹਨੂੰ ਲੈਣ ਤੇ ਆਪਣੇ ਕੋਰਸ ਕੈਟਲੌਗਸ ਦੇ ਵਿੱਚ ਸ਼ਾਮਲ ਕਰਨ। ਤੇ ਜੇ ਤੁਸੀਂ ਜਾਂ ਕੋਈ ਵੀ ਜਿਹੜਾ ਸਾਡਾ ਸੱਜਣ ਸੁਣ ਰਿਹਾ ਉਹ ਕਿਸੇ ਗੁਰਦੁਆਰਾ ਸਾਹਿਬਾਨ ਦੇ ਨਾਲ, ਕਿਸੇ ਜਥੇਬੰਦੀ ਦੇ ਨਾਲ ਤਾਲੁਕ ਵੀ ਰੱਖਦਾ ਹੈ, ਉਹ ਸਾਡੀ ਈਮੇਲ advocacy@sikhcoalition.org ਜਾਂ ਸਾਡੀ ਵੈਬਸਾਈਟ ਤੇ ਜਾ ਕੇ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਨੂੰ ਹਾਸਲ ਕਰ ਸਕਦੇ ਨੇ। ਸੋ ਬਿਲਕੁਲ ਸੰਗਤ ਵੀ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ, ਉਹਨਾਂ ਨੂੰ ਵੀ ਜਿਹੜਾ ਉਹ ਦੱਸਣ ਜੇ ਉਹਨਾਂ ਨੂੰ ਨਹੀਂ ਪਤਾ। ਵੈਸੇ ਤਾਂ ਪਤਾ ਹੋਣਾ ਚਾਹੀਦਾ, ਪਰ ਚਲੋ ਜੇ ਨਹੀਂ ਵੀ ਪਤਾ ਤਾਂ ਸੰਗਤ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਬੰਧਕਾਂ ਦੇ ਨਾਲ ਗੱਲ ਕਰਨ, ਉਹਨਾਂ ਨੂੰ ਕਹਿਣ ਵੀ ਜਿਹੜੀ ਲੋਕਲ ਪੁਲਿਸ ਆ, ਲੋਕਲ ਲਾ ਇਨਫੋਰਸਮੈਂਟ ਆ, ਸਿਟੀ ਪੁਲਿਸ ਤੇ ਸ਼ੈਰਿਫ ਡਿਪਾਰਟਮੈਂਟ ਦੋਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਨ, ਉਹਨਾਂ ਨੂੰ ਇਹ ਕਹਿਣ ਵੀ ਤੁਸੀਂ ਜਿਹੜੀ ਇਹ ਟ੍ਰੇਨਿੰਗ ਲਓ। ਟ੍ਰੇਨਿੰਗ ਦੇ ਨਾਲ ਤੁਹਾਨੂੰ ਜੋ ਸਿੱਖ ਲੰਮੇ ਚਿਰ ਤੋਂ ਕਹਿੰਦੇ ਆ ਰਹੇ ਆ, ਤੁਹਾਨੂੰ ਉਸ ਚੀਜ਼ਾਂ ਦੇ ਬਾਰੇ ਜਿਹੜਾ ਉਹ ਪਤਾ ਲੱਗੇਗਾ। ਖਾਸ ਕਰਕੇ ਉਦੋਂ ਵੀ ਜਦੋਂ ਆਪਾਂ ਨੂੰ ਇਹ ਪਤਾ ਹੈ ਵੀ ਇਸ ਟ੍ਰੇਨਿੰਗ ਦੇ ਵਿੱਚ ਇੱਕ ਸਿੱਖ ਕੇਸ ਸਟੱਡੀ ਭਾਈ ਨਿੱਜਰ ਦੇ ਨਾਲ ਸੰਬੰਧਿਤ ਕੇਸ ਤਰੀਕੇ ਦੇ ਨਾਲ TNR ਭਾਰਤ ਦੀ ਸਰਕਾਰ ਕਰ ਰਹੀ ਆ, ਉਸ ਬਾਰੇ ਜਿਹੜੀ ਉਹ ਜਾਣਕਾਰੀ ਹੈਗੀ ਹੈ, ਜਿੱਦਾਂ ਆਪਾਂ ਨੂੰ ਹਰਜੋਤ ਸਿੰਘ ਨੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇਹ ਚੀਜ਼ ਦੇ ਬਾਰੇ ਜਿਹੜਾ ਉਹ ਦੱਸਿਆ ਸੀਗਾ। ਅੱਛਾ, ਇੱਥੇ ਮੇਰਾ ਇੱਕ ਹੋਰ ਕੁਐਸਚਨ ਵੀ ਆ, ਜਿੱਦਾਂ ਸੈਂਟਾ ਕਲਾਰਾ ਵਾਲਾ ਡਿਸਟ੍ਰਿਕਟ ਅਟਰਨੀ ਹੈਗਾ ਜੈਫ ਰੋਜ਼ਨ, ਜਿਹਨੇ ਇਸ ਬਿੱਲ ਦੇ ਉਲਟ ਕੱਲਾ ਹੀ ਸੀਗਾ, ਜਿਹਨੇ ਇਸ ਬਿੱਲ ਦੇ ਉਲਟ ਚਿੱਠੀ ਲਿਖ ਕੇ ਕਿਹਾ ਸੀਗਾ, ਕਿਉਂਕਿ ਸ਼ੈਰਿਫ ਦੀ ਯੂਨੀਅਨ ਜਿੰਨੀਆਂ ਵੀ ਲਾ ਇਨਫੋਰਸਮੈਂਟ ਵਾਲੀਆਂ ਯੂਨੀਅਨਸ ਉਸ SB 509 ਦੇ ਹੱਕ 'ਚ ਸੀਗਾ, ਇਹ ਉਲਟ ਜਿਹੜਾ ਉਹ ਭੁਗਤਿਆ ਸੀਗਾ। ਜਦੋਂ ਤੁਹਾਨੂੰ ਇੱਦਾਂ ਦੇ ਕੋਈ ਡਿਸਟ੍ਰਿਕਟ ਅਟਰਨੀ ਜਿਹਦਾ ਕੰਮ ਆ ਪ੍ਰੋਸੀਕਿਊਟ ਕਰਨਾ, ਜੇ ਕੋਈ ਇੱਦਾਂ ਦੀਆਂ ਪੁੱਠੀਆਂ ਹਰਕਤਾਂ ਕਰ ਰਿਹਾ ਆ, ਉਹਨਾਂ ਨੂੰ ਵੀ ਉਹੀ ਅਜਿਹੀਆਂ ਚੀਜ਼ਾਂ ਦੇ ਉਲਟ, ਇਹੋ ਜਿਹੇ ਬਿੱਲਾਂ ਦੇ ਉਲਟ ਆ, ਅਜਿਹੀ ਚੀਜ਼ ਨੂੰ ਕਿੱਦਾਂ ਟੈਕਲ ਕਰਨਾ ਹੈ, ਕੀ ਉਸ ਦੇ ਲਈ ਰਾਹ ਅਖਤਿਆਰ ਕਰਨਾ ਚਾਹੀਦਾ? ਰਾਹ ਅਖਤਿਆਰ ਕਰਨ ਨੂੰ ਇਹੀ ਹੈ ਜੀ ਵੀ ਜਿਹੜੀਆਂ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਇੰਡਾਈਟਮੈਂਟਸ ਖੁਦ ਆ ਚੁੱਕੀਆਂ ਨੇ, ਉਸ ਤੋਂ ਬਾਅਦ ਵੀ ਬਕਾਇਦਾ ਸਾਨੂੰ ਪਬਲਿਕ ਰਿਪੋਰਟਿੰਗ ਦੇ ਵਿੱਚ ਵਾਸ਼ਿੰਗਟਨ ਪੋਸਟ ਤੇ ਨਿਊਯਾਰਕ ਟਾਈਮਸ ਵਰਗੀਆਂ ਵੱਡੀਆਂ ਅਦਾਰਿਆਂ ਦੇ ਵਿੱਚੋਂ ਜਿਹੜੀਆਂ ਇਨਵੈਸਟੀਗੇਸ਼ਨਸ ਛਪੀਆਂ ਨੇ, ਉਹਨਾਂ ਦੇ ਵਿੱਚ ਸਾਨੂੰ ਇੱਕ ਮੁਕੰਮਲ ਤੌਰ ਤੇ ਇੱਕ ਵੱਡੀ ਪਿਕਚਰ ਸਾਹਮਣੇ ਆਉਂਦੀ ਹੈ ਕਿ ਇੰਡੀਅਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੋਈ ਕਿਸੇ ਰੋਗ ਐਕਟਰ ਦਾ ਕੋਈ ਇਹ ਕੰਮ ਨਹੀਂ ਸੀ, ਬਲਕਿ ਇਹ ਇੰਡੀਅਨ ਗਵਰਨਮੈਂਟ ਦੇ ਹਾਈਐਸਟ ਲੈਵਲਸ ਤੱਕ ਇਸ ਦੀਆਂ ਤਾਰਾਂ, ਇਸ ਦੀਆਂ ਤੰਦਾਂ ਜੁੜਦੀਆਂ ਨੇ ਜੀ। ਸੋ ਜੇ ਤੁਸੀਂ ਇਹਨੂੰ ਡਿਨਾਈ ਕਰ ਰਹੇ ਆ, ਤੁਸੀਂ ਐਕਚੁਅਲੀ US ਡਿਪਾਰਟਮੈਂਟ ਆਫ ਜਸਟਿਸ, ਸਾਡੀਆਂ ਫੈਡਰਲ ਏਜੰਸੀਆਂ, ਸਾਡੀਆਂ ਲੋਕਲ ਲਾਅ ਇਨਫੋਰਸਮੈਂਟ ਏਜੰਸੀਆਂ, ਇਹਨਾਂ ਸਾਰੀਆਂ ਦੀਆਂ ਇਨਵੈਸਟੀਗੇਸ਼ਨਸ ਤੇ ਇਹਨਾਂ ਸਾਰੀਆਂ ਦੀਆਂ ਫਾਈਂਡਿੰਗਸ ਨੂੰ ਤੁਸੀਂ ਰੱਦ ਕਰ ਰਹੇ ਹੋ। ਸੋ ਜੇ ਤੁਸੀਂ ਰੱਦ ਕਰਨਾ ਚਾਹ ਰਹੇ ਆ, ਉਹ ਤੁਹਾਡੇ ਤੇ ਆ, ਪਰ ਜਿਹੜੇ ਸਾਡੇ ਸੱਜਣ ਪਬਲਿਕ ਸੇਫਟੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤੇ ਸਾਡੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੀਆਂ ਇਨਵੈਸਟੀਗੇਸ਼ਨਸ ਨੂੰ ਜੇ ਉਹ ਸੀਰੀਅਸਲੀ ਲੈਂਦੇ ਆ ਤੇ ਉਹਨਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਥ੍ਰੈਟ ਤੋਂ ਉਨਾ ਹੀ ਖਤਰਾ ਹੈ ਜਿੰਨਾ ਵਿਕਟਮ ਭਾਈਚਾਰਿਆਂ ਨੂੰ। ਜੀ, ਧੰਨਵਾਦ ਹਰਜੋਤ ਸਿੰਘ ਜੀ ਅੱਜ ਦੇ ਇਸ ਗੱਲਬਾਤ ਦੇ ਲਈ। ਜਾਂਦੇ ਜੇ ਤੁਸੀਂ ਕੁਝ ਹੋਰ ਇਸ ਬਾਬਤ ਜਾਣਕਾਰੀ ਦੇਣੀ ਚਾਹੁੰਦੇ ਹੋ, ਕੁਝ ਕਹਿਣਾ ਚਾਹੁੰਦੇ ਆ ਤਾਂ ਜ਼ਰੂਰ। ਜੀ, ਸਾਡੀ ਅਖੀਰ ਦੇ ਵਿੱਚ ਭਾਜੀ ਇਹੀ ਬੇਨਤੀ ਹੈ ਵੀ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਪੰਥਕ ਗੁਰਦੁਆਰਾ ਸਾਹਿਬਾਨ ਨੇ, ਪੰਥਕ ਸੰਗਤਾਂ ਨੇ, ਪੰਥਕ ਨੌਜਵਾਨ ਨੇ, ਅਸੀਂ ਅਕਸਰ ਕਈ ਵਾਰ ਜਦੋਂ ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ, ਸਾਨੂੰ ਇਹ ਸੁਣਨ ਨੂੰ ਮਿਲਦਾ ਕਿ ਬੁਲੀਇੰਗ ਬਿਲਕੁਲ ਇੱਕ ਖਤਰਾ ਆ, ਪਰ ਉਸ ਤੋਂ ਗਾਂਹ ਵੀ ਸਾਨੂੰ ਕੋਈ ਪ੍ਰੋਗਰਾਮ ਦਿਓ ਜਾਂ ਕੋਈ ਇਸ਼ੂ ਹੈਗਾ ਜਿਹੜੇ ਤੇ ਕੰਮ ਕਰੀਏ ਅਸੀਂ। ਸੋ ਇਹ ਸਾਰਿਆਂ ਨੂੰ ਹੀ ਬੇਨਤੀ ਆ, ਜਿੰਨੀਆਂ ਸਟੂਡੈਂਟ ਐਸੋਸੀਏਸ਼ਨਾਂ ਨੇ, ਜਿੰਨੇ ਸਾਡੇ ਸਟੂਡੈਂਟ ਗਰੁੱਪਸ ਨੇ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਸਾਡੇ ਵੱਖੋ ਵੱਖਰੇ ਸੇਵਾਦਾਰਾਂ ਦੇ ਗਰੁੱਪ ਨੇ ਜਿਹੜੀ ਬਹੁਤ ਵਧੀਆ ਸੇਵਾ ਕਰਦੇ ਨੇ, ਉਹਦੇ ਨਾਲ ਇਹ ਵੀ ਇੱਕ ਵੱਡੀ ਸੇਵਾ ਹੈ ਜੋ ਸਾਡੇ ਮੋਢਿਆਂ ਤੇ ਆ। ਇਸ ਮੌਕੇ ਦਾ, ਇਸ ਓਪਰਚੁਨਿਟੀ ਦਾ ਜੇ ਅਸੀਂ ਹੁਣ ਲਾਭ ਨਾ ਉਠਾਇਆ, ਸੋ ਕਿਤੇ ਨਾ ਕਿਤੇ ਉਹ ਸਾਡੇ ਤੇ ਹੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਇਸ ਟ੍ਰੇਨਿੰਗ ਨੂੰ, ਇਸ ਸੈਮੀਨਾਰ ਨੂੰ ਵੱਧ ਤੋਂ ਵੱਧ ਲੋਕਲ ਲਾਅ ਇਨਫੋਰਸਮੈਂਟ ਏਜੰਸੀਜ਼ ਤੱਕ ਪਹੁੰਚਾਈਏ। ਸੋ ਸਾਡੀ ਇਹੀ ਬੇਨਤੀ ਹੈ। ਤੇ ਜਿਹੜੇ ਨਾਲ ਜੇ ਤੁਹਾਨੂੰ ਇਨਫੋਰਮੇਸ਼ਨਲ ਰਿਸੋਰਸ ਚਾਹੀਦੇ ਨੇ ਵੀ ਜੇ ਅਸੀਂ ਕੰਟੈਕਟ ਵੀ ਕਰਨਾ ਸੀ, ਕਿਸ ਤਰੀਕੇ ਦੇ ਨਾਲ ਕੰਟੈਕਟ ਕਰੀਏ, ਕੀ ਅਸੀਂ ਆਪਣੀਆਂ ਲੋਕਲ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਕਹਿ ਸਕਦੇ ਹਾਂ, ਉਹ ਰਿਸੋਰਸ
ਸਿੱਖ ਕੋਲੀਸ਼ਨ ਦੀ ਤਰਫੋਂ ਅਸੀਂ ਤਿਆਰ ਕਰ ਚੁੱਕੇ ਹਾਂ ਤੇ ਨਾਲ ਦੀ ਨਾਲ ਜਿਹੜੀ ਸਾਡੀ ਸਿੱਖ ਕੋਲੀਸ਼ਨ ਦੀ ਕੈਲੀਫੋਰਨੀਆ ਦੀ ਟੀਮ ਆ ਉਹ ਵੀ ਆਪਣੀ ਐਡਵੋਕੇਸੀ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਰਲ ਕੇ ਕਰੂਗੀ। ਸੋ ਤੁਸੀਂ ਪਲੀਜ਼ ਸਾਡੇ ਦੇ ਨਾਲ ਜੁੜੋ। ਜੇ ਨਹੀਂ ਜੁੜ ਸਕਦੇ ਤੇ ਜ਼ਰੂਰ ਆਪਣੇ ਤੌਰ ਤੇ ਵੀ ਇਸ ਟ੍ਰੇਨਿੰਗ ਦਾ ਜਿਹੜੀ ਐਂਪਲੀਫਿਕੇਸ਼ਨ ਆ ਉਹ ਜ਼ਰੂਰ ਜੀ ਕਰੋ। ਜੀ ਤੇ ਈਮੇਲ ਤੇ ਵੈਬਸਾਈਟ ਇੱਕ ਵਾਰੀ ਫਿਰ ਜਾਂਦੇ ਜਾਂਦੇ ਦੱਸ ਦਿਓ ਜੀ। ਬਿਲਕੁਲ ਜੀ। ਈਮੇਲ ਸਾਡੀ ਹੈਗੀ ਆ advocacy@sikhcoalition.org ਤੇ ਸਾਡੀ ਵੈਬਸਾਈਟ ਹੈਗੀ ਆ sikhcoalition.org। ਧੰਨਵਾਦ ਹਰਜੋਤ ਸਿੰਘ ਜੀ, ਬੜੀ ਮਿਹਰਬਾਨੀ ਅੱਜ ਦੀ ਗੱਲਬਾਤ ਦੇ ਲਈ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।